गुरु ग्रंथ साहिब जी के बेअदबी करने वाले नूं जे सज़ा मिलती है, जे उम्र कैद होंदी है, तुहानूं उस तो कोई तकलीफ है? इस 2026 के कानून च एक सैक्रलेज शब्द लिया के उन्होंने तुसीं कह दिओ कि सैक्रलेज बाय वर्ड और साइंस और एनीमी। वर्ड और साइंस का तुसीं मतलब समझदे हो? बाय वर्ड भी होगा, बाय वर्ड ये नहीं भी तुसीं ठेस पहुंचाई है किसी तरीके दी महाराज दे स्वरूप नूं, जे तुसीं शब्दां नाल भी हर्ट करदे हो सेंटीमेंट किसी दा तां भी उम्र कैद हो सकदी है। बिल्कुल जी। सो इहदे पिछे की गहरी साजिश है, की गहरी मंशा है जी, ये तो हुण पंजाब सरकार ही दस सकदी है कि क्यों ये कानून साडे ते थोपना चाहुंदे ने जी। ये स्टेट लॉ है जी, सेंटर लॉ जिहड़ा BNS है परचा उहदे तहत घट होना, परचा BNS तहत ही घट होना। अच्छा, ते BNS इज अ सेंटर लॉ जी, उहदे च 2 ਤੋਂ 3 साल दी सज़ा दा प्रावधान है ते इहदे च उम्र कैद किदां तुसीं कर दिओगे? किहड़ी कोर्ट उम्र कैद दी सज़ा सुना देगी? मैनूं जरा दस दिओ। इन्हां ने जो मैनूं लगदा जी पंजाब सरकार ने जी जो गवर्नर साहब नूं प्रेजेंट किया जी वो इस तरीके नाल प्रेजेंट किया कि ये 2000 एक्ट दी जी 8 जिहड़ा एक्ट है जी ओहदी अमेंडमेंट है। फिर ये पॉसीबल हैगा इस तरीके दे नाल एक ग्रंथ साहिब नूं लैके कल्लिया कानून बना देना, उहदे विच भी इन्नी सख्त सज़ा रख देनी, ये पॉसीबल हुंदी है? ਅਸੀਂ ਇਹ ਗੱਲ ਦੇਖਦੇ ਆਏ ਦੇਸ਼ ਵਿੱਚ ਵੀ ਜਿਹੜੇ ਵੀ ਕਾਨੂੰਨ ਦੀ ਸਖਤੀ ਕਰਦੇ ਹੋ ਹਾਂਜੀ ਭਾਵੇਂ ਉਹ ਪਹਿਲੇ ਇਹਨਾਂ ਨੇ NDPS ਨਸ਼ੇ ਨੂੰ ਲੈ ਕੇ ਕੀਤੀ ਹੋਵੇ ਹਾਂਜੀ ਜਾਂ ਕਿਸੇ ਹੋਰ ਕੇਸ ਲਾਅ ਨੂੰ ਲੈ ਕੇ ਵੀ ਕੀਤੀ ਹਾਂਜੀ ਜਿਹੜੇ ਵੀ ਲਾਅ ਨੂੰ ਲੈ ਕੇ ਸਖਤੀ ਕਰਦੇ ਆ ਉਹਦਾ ਮਿਸਯੂਜ਼ ਵੱਧ ਜਾਂਦਾ। ਦੇਖੋ ਇਹਨਾਂ ਨੇ ਪਹਿਲੇ ਤੇ ਸੈਕਸ਼ਨ 4 ਚ ਕਸਟੋਡੀਅਨ ਸ਼ਬਦ ਦੀ ਡੈਫੀਨੇਸ਼ਨ ਇਹ ਦਿੱਤੀ ਹੈ ਵੀ ਜਿਹਦੇ ਕੋਲ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਹੈ ਠੀਕ ਹੈ ਉਹ ਕਸਟੋਡੀਅਨ ਹੋ ਗਿਆ ਠੀਕ ਹੈ। ਇਹਨਾਂ ਨੇ ਕਿਹਾ ਜੀ ਕਿ ਕਸਟੋਡੀਅਨ ਜਿਹੜਾ ਹੈਗਾ ਸੈਕਸ਼ਨ 3B ਦੇ ਤਹਿਤ ਕੋਈ ਵੀ ਜੇ ਬੇਅਦਬੀ ਛੋਟੀ ਜਿਹੀ ਵੀ ਹੋ ਜਾਂਦੀ ਹੈ ਤੁਰੰਤ ਪੁਲਿਸ ਨੂੰ ਇਨਫੋਰਮ ਕਰੇ। ਕਹਿਣ ਦਾ ਮਤਲਬ ਇਹ ਹੈ ਇਹ ਕਾਨੂੰਨ ਸਿੱਖਾਂ ਦੇ ਉੱਤੇ ਹੀ ਵਰਤੋਂ ਕਰਨ ਲਈ ਬਣਾਇਆ ਗਿਆ ਔਰ ਇਹਦੇ ਨਾਲ ਮੈਂ ਇਹ ਕਹਿੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਕੋਡੀਫਾਈ ਕਰਕੇ ਇਹ ਕੀ ਕਰਨਾ ਚਾਹੁੰਦੇ, ਸਰਕਾਰੀ ਏਜੰਸੀਆਂ ਨੂੰ ਇਹਦਾ ਕੰਟਰੋਲ ਸੌਂਪਣਾ ਚਾਹੁੰਦੇ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਕਾਨੂੰਨ ਨਹੀਂ ਠੀਕ ਹੈਗਾ। ਲੌਂਗ ਟਰਮ ਚ ਇਹਦੇ ਇੰਪੈਕਟ ਤੁਹਾਨੂੰ ਨਜ਼ਰ ਆਉਣਗੇ ਜਦੋਂ ਤੁਹਾਡੇ ਆਪਣੇ ਆਪ ਤੇ ਹੀ ਪਰਚੇ ਹੋਣਗੇ। ਗਰਾਊਂਡ ਲੈ ਰਹੀ ਹੈ ਕਿ ਅਸੀਂ ਤਾਂ ਅਮੈਂਡਮੈਂਟ ਕੀਤੀ ਹੈ 2008 ਦਾ ਜਿਹੜਾ ਪਹਿਲੇ ਤੋਂ ਹੀ ਐਕਟ ਹੈ ਬਿਲਕੁਲ ਜਾਗਤ ਜੋਤ 2008 ਦਾ ਜਿਹੜਾ ਬੇਅਦਬੀ ਤੇ ਕਾਨੂੰਨ ਜਿਹੜਾ ਅਕਾਲੀ ਦਲ ਸਰਕਾਰ ਉਦੋਂ ਲੈ ਕੇ ਆਈ ਸੀ ਅਸੀਂ ਉਹਦੇ ਚ ਅਮੈਂਡਮੈਂਟ ਕੀਤੀ। ਲੇਕਿਨ ਮੈਂ ਅੱਜ ਸਾਰੀ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜਾ 2008 ਦਾ ਐਕਟ ਹੈ ਜੀ ਉਹਦੇ ਵਿੱਚ ਸਿਰਫ ਤੇ ਸਿਰਫ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਆ ਉਹਦੀ ਪਬਲੀਕੇਸ਼ਨ ਜੀ ਉਹਦੀ ਡਿਸਟ੍ਰੀਬਿਊਸ਼ਨ ਜੀ ਤੇ ਉਹਦੀ ਸਟੋਰੇਜ ਨੂੰ ਲੈ ਕੇ ਹੀ ਉਹ ਬਿੱਲ ਪਾਸ ਕੀਤਾ ਗਿਆ ਸੀ, ਨਾ ਕਿ ਕਿਸੇ ਉਸ ਐਕਟ ਵਿੱਚ ਕ੍ਰਿਮੀਨਲ ਰੂਪ ਨਹੀਂ ਦਿੱਤਾ ਗਿਆ ਸੀ ਕਿ ਜੇਕਰ ਉਹ ਸੈਂਟਰ ਲਾਅ ਨੂੰ ਸੈਂਟਰ ਲਾਅ ਦੇ ਵਿੱਚ ਕੋਈ ਅਮੈਂਡਮੈਂਟ ਲਿਆਣੀ ਜਾਂ ਸੈਂਟਰ ਲਾਅ ਦੇ ਖਿਲਾਫ ਹੈ ਜੀ ਤਾਂ ਉਹਦੀ ਮਨਜ਼ੂਰੀ ਰਾਸ਼ਟਰਪਤੀ ਤੋਂ ਲੈਣੀ ਲਾਜ਼ਮੀ ਹੈ। ਠੀਕ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ TV USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਬੀਤੇ ਤਕਰੀਬਨ 500 ਤੋਂ ਵੀ ਵੱਧ ਦਿਨਾਂ ਤੱਕ ਸਮਾਣਾ ਦੇ ਵਿੱਚ ਇੱਕ ਟਾਵਰ ਦੇ ਉੱਪਰ ਭਾਈ ਗੁਰਜੀਤ ਸਿੰਘ ਫੌਜੀ ਨਾਮ ਦਾ ਇੱਕ ਵਿਅਕਤੀ ਟਾਵਰ ਦੇ ਉੱਪਰ ਚੜ੍ਹ ਕੇ ਮੋਰਚਾ ਲਗਾਉਂਦੇ ਨੇ ਵੀ ਭਾਈ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜਾਂ ਫਿਰ ਹੋਰ ਵੀ ਜਿੰਨੇ ਧਾਰਮਿਕ ਗ੍ਰੰਥ ਨੇ ਉਹਨਾਂ ਨੂੰ ਲੈ ਕੇ ਸਖਤ ਤੋਂ ਸਖਤ ਕਾਨੂੰਨ ਬਣਨੇ ਚਾਹੀਦੇ ਨੇ, ਕਿਉਂਕਿ ਜਿੰਨੀਆਂ ਵੀ ਬੇਅਦਬੀ ਦੇ ਨਾਲ ਸੰਬੰਧਿਤ ਘਟਨਾਵਾਂ ਹੁੰਦੀਆਂ ਨੇ ਉਹਨਾਂ ਦੀ ਰੂਪ ਰੇਖਾ ਬਹੁਤੀ ਵਾਰੀ ਇੱਕੋ ਜਿਹੀ ਹੁੰਦੀ ਹੈ ਤੇ ਇਹ ਮੰਨਿਆ ਜਾਂਦਾ ਹੈ ਆਮ ਲੋਕਾਂ ਦੇ ਵੱਲੋਂ, ਜਿਹੜੇ ਸੰਗਤ ਦੇ ਰੂਪ ਦੇ ਵਿੱਚ ਲੋਕ ਜੁੜੇ ਹੁੰਦੇ ਨੇ ਉਹਨਾਂ ਦੇ ਵੱਲੋਂ ਵੀ ਭਾਈ ਸਾਨੂੰ ਇਨਸਾਫ ਨਹੀਂ ਮਿਲਦਾ। ਤੇ ਇਸ ਚੀਜ਼ ਨੂੰ, ਇਸ ਭਾਵਨਾ ਨੂੰ ਅੱਗੇ ਰੱਖਦਿਆਂ ਹੋਇਆਂ ਪੰਜਾਬ ਸਰਕਾਰ ਨੇ ਇੱਕ ਅਮੈਂਡਮੈਂਟ ਲੈ ਕੇ ਆਂਦੀ, ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਅਮੈਂਡਮੈਂਟ ਐਕਟ ਲਿਆਂਦਾ ਗਿਆ, ਜਿਹੜਾ ਕਿ ਪਹਿਲਾਂ 2008 ਦਾ ਹੀ ਬਣਿਆ ਹੋਇਆ ਕਾਨੂੰਨ ਸੀ, ਹੁਣ 2026 ਦੇ ਵਿੱਚ ਉਸ ਦੇ ਵਿੱਚ ਸੋਧ ਕੀਤੀ ਗਈ ਹੈ। ਸੋਧ ਕੀਤੀ ਗਈ, ਉਸ ਨੂੰ ਪ੍ਰਚਾਰਿਆ ਗਿਆ, ਰਾਜਪਾਲ ਸਾਹਿਬ ਦੇ ਵੱਲੋਂ ਦਸਤਖਤ ਤੱਕ ਕਰਵਾ ਲਏ ਗਏ, ਪਰ ਬਹੁਤ ਸਾਰੇ ਵਿਦਵਾਨ, ਬਹੁਤ ਸਾਰੇ ਟਿੱਪਣੀਕਾਰ ਇਸ ਤੇ ਲਗਾਤਾਰ ਆਪਣੀ ਗੱਲ ਰੱਖ ਰਹੇ ਨੇ ਵੀ ਭਾਈ ਇਸ ਦੇ ਵਿੱਚ ਬਹੁਤ ਸਾਰੇ ਫਲॉज ਨੇ, ਬਹੁਤ ਸਾਰੀਆਂ ਕਮੀਆਂ ਨੇ, ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਲੁਕੀਆਂ ਹੋਈਆਂ ਨੇ। ਜਦੋਂ ਹੀ ਅਸੀਂ ਨਹੀਂ ਚਾਹੁੰਦੇ ਪਰ ਜਦੋਂ ਹੀ ਕੋਈ ਪਹਿਲਾ ਇਹੋ ਜਿਹਾ ਕੇਸ ਆਵੇਗਾ ਉਸਲੇ ਇਹ ਪਰਤਾਂ ਨੰਗੀਆਂ ਹੋਣਗੀਆਂ। ਇਹ ਸਾਰੀ ਚੱਲਦੀ ਗੱਲਬਾਤ ਦੇ ਵਿੱਚ ਇੱਕ ਵਿਅਕਤੀ ਅਦਾਲਤ ਦਾ ਰੁਖ ਕਰਦਾ ਹੈ। ਸਿਮਰਨਜੀਤ ਸਿੰਘ ਲਾਅ ਐਕਸਪਰਟ RTI ਐਕਟਿਵਿਸਟ ਮੇਰੇ ਨਾਲ ਮੌਜੂਦ ਨੇ,
ਉਹਨਾਂ ਨੇ ਕੋਰਟ ਦਾ ਰੁਖ ਕੀਤਾ ਹੈ। ਉਹਨਾਂ ਦੇ ਕੋਲੋਂ ਆਪਾਂ ਸਾਰੇ ਪਹਿਲੂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕੀ ਸਮਝ ਪਾਏ ਨੇ, ਸਾਨੂੰ ਸਮਝਾ ਸਕਦੇ ਨੇ। ਜਿਹੜੀ ਸੰਗਤ ਹੈ ਜਿਹੜਾ ਬਹੁਤ ਚੰਗਾ ਦੱਸ ਰਹੀ ਹੈ ਇਸ ਕਾਨੂੰਨ ਨੂੰ, ਉਹ ਇਸ ਨੂੰ ਕਿਵੇਂ ਟੈਕਲ ਕਰਨਗੇ, ਉਹ ਸਾਰੀ ਗੱਲਬਾਤ ਸਾਨੂੰ ਦੱਸਣਗੇ ਵੀ ਉਹਨਾਂ ਤੱਕ ਇਹ ਗੱਲ ਪਹੁੰਚ ਸਕੇ। ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲੀ ਗੱਲ, ਤੁਸੀਂ ਬੀਇੰਗ ਅ ਸਿੱਖ, ਤੁਹਾਡੇ ਨਾਮ ਤੋਂ ਜਿਹੜੀ ਝਲਕ ਪੈਂਦੀ ਹੈ ਸਿਮਰਨਜੀਤ ਸਿੰਘ, ਤੁਸੀਂ ਸਿੰਘ ਹੋ, ਸਿੱਖ ਹੋ, ਤੁਹਾਨੂੰ ਕੀ ਕਮੀ ਲੱਗੀ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਰਨ ਵਾਲੇ ਨੂੰ ਜੇ ਸਜ਼ਾ ਮਿਲਦੀ ਹੈ, ਜੇ ਉਮਰ ਕੈਦ ਹੁੰਦੀ ਹੈ, ਤੁਹਾਨੂੰ ਉਸ ਤੋਂ ਕੋਈ ਤਕਲੀਫ ਹੈ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਅਸੀਂ ਸ਼ੁਰੂ ਤੋਂ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਦੇ ਆਏ। ਬਿਲਕੁਲ। ਔਰ ਉਹਨਾਂ ਨੂੰ ਹੀ ਆਪਣਾ ਸਭ ਕੁਝ ਮੰਨਦੇ। ਠੀਕ ਹੈ। ਲੇਕਿਨ ਮੈਨੂੰ ਤਕਲੀਫ ਇਸ ਚੀਜ਼ ਤੋਂ ਨਹੀਂ ਕਿ ਜੇ ਕੋਈ ਸ਼ਰਾਰਤੀ ਅਨਸਰ ਬੇਅਦਬੀ ਕਰਨ ਵਾਲੇ ਨੂੰ ਕੋਈ ਸਜ਼ਾ ਮਿਲੇ। ਜੀ। ਮੈਨੂੰ ਤਕਲੀਫ ਇਸ ਚੀਜ਼ ਤੋਂ ਹੈ ਜੀ ਕਿ ਇੱਕ ਤਾਂ ਇਹ ਕਾਨੂੰਨ ਸਰਾਸਰ ਗਲਤ ਹੈ। ਠੀਕ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਡੀਫਾਈ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਜੀ, ਜੋ ਕਿ ਸਰਾਸਰ ਗਲਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜੋ ਟੀਚਿੰਗਸ ਨੇ ਜੀ, ਇਹ ਸਾਨੂੰ ਲੋਕਾਂ ਤੱਕ ਪਹੁੰਚਾਉਣੀਆਂ ਚਾਹੀਦੀਆਂ। ਬਿਲਕੁਲ। ਨਾ ਕਿ ਇੱਕ ਇਹਨੂੰ ਬੰਦ ਕਰਕੇ ਰੱਖ ਦਿਓ ਕਿ ਕੋਈ ਇਹਨੂੰ ਪੜ੍ਹ ਨਾ ਸਕੇ, ਕੋਈ ਇਹਦੀਆਂ ਟੀਚਿੰਗਸ ਨਾ ਦੱਸ ਸਕੇ ਜੀ। ਕਿਉਂਕਿ ਜਦੋਂ ਕੋਈ ਇਹਦੀਆਂ ਟੀਚਿੰਗਸ ਦੱਸੇਗਾ ਜੀ ਤੇ ਦੱਸਣ ਵਿੱਚ ਕਿਤੇ ਨਾ ਕਿਤੇ ਕੋਈ ਗਲਤੀ ਵੀ ਹੋ ਸਕਦੀ ਹੈ। ਬਿਲਕੁਲ। ਕਿਉਂਕਿ ਹਰ ਅਰਦਾਸ ਵਿੱਚ ਵੀ ਅਸੀਂ ਇਹੀ ਮਾਫੀ, ਖੰਡ ਪਾਠ ਸਾਹਿਬ ਤੋਂ ਬਾਅਦ, ਸੁਖਮਨੀ ਸਾਹਿਬ ਤੋਂ ਬਾਅਦ, ਹਰ ਪਾਠ ਤੋਂ ਬਾਅਦ ਅਸੀਂ ਇਹ ਮਾਫੀ ਮੰਗਦੇ ਹਾਂ ਜੀ ਜੀ ਕਿ ਪਾਠੀ ਤੋਂ ਜੇ ਕੋਈ ਭੁੱਲ-ਚੁੱਕ ਗਲਤੀ ਹੋਈ ਤਾਂ ਉਹਦੀ ਮਾਫੀ ਮੰਗਦੇ ਹਾਂ ਜੀ, ਸ਼ਮਾ ਜਾਚਕ ਮੰਗਦੇ ਜੀ ਜੀ। ਠੀਕ ਹੈ ਜੀ। ਸੋ ਮੈਂ ਇਹ ਸੋਚਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਡੀਫਾਈ ਕਰਕੇ ਬੰਦ ਕਰ ਦੇਣਾ, ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡੀ ਬੇਅਦਬੀ ਤੇ ਇਹ ਹੈ ਜੋ ਆਉਣ ਵਾਲੀ ਜਨਰੇਸ਼ਨਸ ਜੋ ਇਹ ਬਾਅਦ ਚੋਂ ਲੌਂਗ ਟਰਮ ਦੇ ਵਿੱਚ ਸਮਝਣਗੀਆਂ ਕਿ ਕਿੱਦਾਂ ਜੀ ਜੀ। ਦੂਜਾ ਇਹ ਹੈ ਕਿ ਇਹ ਜਿਹੜਾ ਕਾਨੂੰਨ ਹੈ ਜੀ, ਇਹਦੇ ਵਿੱਚ ਜੋ ਕਿ ਸੈਕਸ਼ਨ 254 ਕਹਿੰਦਾ ਕਨਸਟੀਟਿਊਸ਼ਨ ਆਫ ਇੰਡੀਆ ਕਿ ਰਾਸ਼ਟਰਪਤੀ ਦੀ ਮਨਜ਼ੂਰੀ ਜ਼ਰੂਰੀ ਸੀ, ਜੋ ਕਿ ਕੌਨਕਰੈਂਟ ਲਿਸਟ 1 and 2 ਦੇ ਅਕੋਰਡਿੰਗ ਸਟੇਟ ਗਵਰਨਮੈਂਟ ਆਪਣਾ ਲਾਅ ਤੇ ਜ਼ਰੂਰ ਬਣਾ ਸਕਦੀ ਜੀ, ਲੇਕਿਨ ਉਹਦੇ ਵਿੱਚ ਇੱਕ ਕੰਡੀਸ਼ਨ ਅਪਲਾਈਡ ਹੈ ਕਿ ਜੇਕਰ ਉਹ ਸੈਂਟਰ ਲਾਅ ਦੇ ਵਿੱਚ ਕੋਈ ਅਮੈਂਡਮੈਂਟ ਲਿਆਣੀ ਜਾਂ ਸੈਂਟਰ ਲਾਅ ਦੇ ਖਿਲਾਫ ਹੈ ਜੀ, ਤਾਂ ਉਹਦੀ ਮਨਜ਼ੂਰੀ ਰਾਸ਼ਟਰਪਤੀ ਤੋਂ ਲੈਣੀ ਲਾਜ਼ਮੀ ਹੈ। ਠੀਕ ਹੈ। ਇਹਨਾਂ ਨੇ ਜੋ ਅਮੈਂਡਮੈਂਟ ਕੀਤੀ ਹੈ ਉਹਦੇ ਵਿੱਚ, ਕਿਉਂਕਿ ਹੁਣ BNS ਵੀ ਐਗਜ਼ਿਸਟੈਂਸ 'ਚ ਆ ਚੁੱਕਾ ਹੈ। ਬਿਲਕੁਲ। ਔਰ BNS ਦੇ ਵਿੱਚ 298 ਆਫ BNS ਤੇ 299 ਆਫ BNS, ਜੋ ਕਿ ਪਹਿਲੇ 295 ਸੀ ਜੀ ਜੀ, ਉਹ ਆਲਰੇਡੀ ਮੈਂਸ਼ਨਡ ਹੈ। ਉਹਦੇ ਵਿੱਚ ਬੇਅਦਬੀ ਨੂੰ ਲੈ ਕੇ, ਰਿਲੀਜੀਅਸ ਸੈਂਟੀਮੈਂਟਸ ਦੇ ਹਾਰਟ ਨੂੰ ਲੈ ਕੇ ਸਾਰੀਆਂ ਆਲਰੇਡੀ ਚੀਜ਼ਾਂ ਦਾ ਜ਼ਿਕਰ ਵੀ ਕੀਤਾ ਹੋਇਆ। ਠੀਕ ਹੈ। ਹੁਣ ਜੇ ਪੰਜਾਬ ਸਰਕਾਰ ਉਹਦੇ ਵਿੱਚ ਅਮੈਂਡਮੈਂਟ ਲਿਆ ਕੇ ਇਹਨੂੰ ਉਮਰ ਕੈਦ ਦੀ ਸਜ਼ਾ ਵਿੱਚ ਤਬਦੀਲ ਕਰ ਰਹੀ ਹੈ ਜੀ, ਮਤਲਬ ਕਿ ਸੈਂਟਰ ਦੇ ਕਾਨੂੰਨ ਨੂੰ ਓਵਰ ਕੰਮ ਕਰ ਰਹੀ ਹੈ, ਉਸ ਤੋਂ ਅੱਗੇ ਵਧ ਰਹੀ ਹੈ, ਓਵਰ ਰੂਲ ਕਰ ਰਹੀ ਹੈ। ਓਵਰ ਕਰਕੇ ਤੁਸੀਂ ਉਹਦੀ ਸਜ਼ਾ ਉਮਰ ਕੈਦ ਤੇ 25 ਲੱਖ ਦੇ ਜੁਰਮਾਨੇ ਤੱਕ ਲੈ ਕੇ ਜਾ ਰਹੇ ਹੋ। ਤੋ ਇਹ ਦੇਖੋ ਜੀ, ਬਿਲਕੁਲ ਕਿਤੇ ਵੀ ਨਹੀਂ ਪੋਸੀਬਲ। ਔਰ ਦੂਜਾ, ਜਿਹੜਾ ਪੰਜਾਬ ਸਰਕਾਰ ਇੱਕ ਇਸ ਚੀਜ਼ ਦਾ ਗਰਾਊਂਡ ਲੈ ਰਹੀ ਹੈ ਕਿ ਅਸੀਂ ਤਾਂ ਅਮੈਂਡਮੈਂਟ ਕੀਤੀ ਹੈ 2008 ਦਾ ਜਿਹੜਾ ਪਹਿਲੇ ਤੋਂ ਹੀ ਐਕਟ ਹੈ। ਬਿਲਕੁਲ। ਜਾਗਤ ਜੋਤ 2008 ਦਾ ਜਿਹੜਾ ਬੇਅਦਬੀ ਤੇ ਕਾਨੂੰਨ ਜਿਹੜਾ ਅਕਾਲੀ ਦਲ ਸਰਕਾਰ ਉਦੋਂ ਲੈ ਕੇ ਆਈ ਸੀ, ਅਸੀਂ ਉਹਦੇ 'ਚ ਅਮੈਂਡਮੈਂਟ ਕੀਤੀ ਜੀ। ਲੇਕਿਨ ਮੈਂ ਅੱਜ ਸਾਰੀ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜਾ 2008 ਦਾ ਐਕਟ ਹੈ ਜੀ, ਉਹਦੇ ਵਿੱਚ ਸਿਰਫ ਤੇ ਸਿਰਫ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਆ, ਉਹਦੀ ਪਬਲੀਕੇਸ਼ਨ ਜੀ, ਉਹਦੀ ਡਿਸਟ੍ਰੀਬਿਊਸ਼ਨ ਜੀ ਤੇ ਉਹਦੀ ਸਟੋਰੇਜ ਨੂੰ ਲੈ ਕੇ ਹੀ ਉਹ ਬਿੱਲ ਪਾਸ ਕੀਤਾ ਗਿਆ ਸੀ, ਨਾ ਕਿ ਕਿਸੇ ਉਸ ਐਕਟ ਵਿੱਚ ਕ੍ਰਿਮੀਨਲ ਰੂਪ ਨਹੀਂ ਦਿੱਤਾ ਗਿਆ ਸੀ। ਸਿਰਫ ਰੱਖ ਰਖਾਵ ਨੂੰ ਲੈ ਕੇ ਉਹ ਕਾਨੂੰਨ ਸੀ, ਉਹਦੇ ਵਿੱਚ ਬੇਅਦਬੀ ਦੇ ਨਾਲ ਸੰਬੰਧਿਤ ਕੋਈ ਸਜ਼ਾ ਦੇਣ ਦਾ ਪ੍ਰਾਵਧਾਨ ਨਹੀਂ ਸੀ। ਇਹ ਕਹਿਣਾ ਚਾਹੁੰਦੇ ਹੋ? ਬੇਅਦਬੀ ਦਾ ਮਤਲਬ ਹੋ ਗਿਆ ਸੈਕਰਲਿਜ। ਸੈਕਰਲਿਜ ਨਾਮ ਦਾ ਸ਼ਬਦ ਨਾ ਤਾਂ 2008 ਦੇ ਕਾਨੂੰਨ 'ਚ ਹੈ ਜੀ, ਔਰ ਜੇ ਆਪਾਂ 2008 ਦਾ ਕਾਨੂੰਨ ਦੇਖਦੇ ਹਾਂ ਜੀ, ਉਹ ਸਾਨੂੰ ਲੈ ਜਾਂਦਾ ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ। 100 ਸਾਲ ਹੋ ਗਏ ਅੱਜ। ਬਿਲਕੁਲ ਬਿਲਕੁਲ। ਸਿੱਖ ਗੁਰਦੁਆਰਾ ਐਕਟ 1925 ਤੇ ਅੱਜ 2026 ਚ 101 ਸਾਲ ਹੋ ਚੱਲਿਆ। 101 ਸਾਲ ਹੋ ਚੱਲਿਆ। ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਅੱਜ ਤੱਕ। ਸਾਰੇ ਗੁਰਦੁਆਰੇ ਜੀ, SGPC ਜੀ, ਸਾਰਾ ਕੁਝ ਉਹਦੇ ਤੇ ਚੱਲਿਆ ਆਉਂਦਾ ਸੀ। ਬਿਲਕੁਲ ਬਿਲਕੁਲ। ਜਦੋਂ ਅੱਜ ਤੱਕ ਉਹਦੇ ਤੇ ਕੋਈ ਤਬਦੀਲੀ ਕਿਸੇ ਨੇ ਕੀਤੀ ਹੀ ਨਹੀਂ। ਇਹ ਅੱਜ ਇਸ 2026 ਦੇ ਕਾਨੂੰਨ 'ਚ ਇੱਕ ਸੈਕਰਲੇਜ ਸ਼ਬਦ ਲਿਆ ਕੇ ਉਹਨੂੰ ਤੁਸੀਂ ਕਹਿ ਦਿਓ ਕਿ ਸੈਕਰਲੇਜ ਬਾਈ ਵਰਡ ਔਰ ਸਾਈਨਸ ਔਰ ਐਨੀ ਮੀਨ,
ਵਰਡ ਔਰ ਸਾਇੰਸ ਦਾ ਤੁਸੀਂ ਮਤਲਬ ਸਮਝਦੇ ਹੋ? ਬਾਈ ਵਰਡ ਵੀ ਹੋਊਗਾ, By word ਵੀ ਇਹ ਨਹੀਂ ਵੀ ਤੁਸੀਂ ਠੇਸ ਪਹੁੰਚਾਈ ਹੈ ਕਿਸੇ ਤਰੀਕੇ ਦੀ ਮਹਾਰਾਜ ਦੇ ਸਰੂਪ ਨੂੰ। ਜੇ ਤੁਸੀਂ ਸ਼ਬਦਾਂ ਨਾਲ ਵੀ ਹਰਟ ਕਰਦੇ ਹੋ ਸੈਂਟੀਮੈਂਟ ਕਿਸੇ ਦਾ, ਤਾਂ ਵੀ ਉਮਰ ਕੈਦ ਹੋ ਸਕਦੀ ਹੈ। ਬਿਲਕੁਲ, ਤਾਂ ਵੀ ਤੁਸੀਂ ਇਸ ਕਾਨੂੰਨ ਇਹ ਤਾਂ ਫਿਰ ਬਹੁਤ ਖਤਰਨਾਕ ਹੋ ਗਿਆ। ਇਟ ਇਜ਼ ਅ ਵੈਰੀ ਡੇਂਜਰਸ ਐਕਟ, ਜੋ ਕਿ ਰਾਈਟ ਟੂ ਸਪੀਚ ਤੇ ਵੀ ਕਿਤੇ ਨਾ ਕਿਤੇ ਮਾਰ ਕਰਦਾ। ਔਰ ਮੈਨੂੰ ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਥੋੜਾ ਜਿਹਾ ਇਹ ਵੀ ਝਲਕਾਉਂਦਾ ਹੈ ਜੀ ਕਿ ਇੱਕ ਤਾਂ ਜਿਹੜੀ ਪੰਜਾਬ ਸਰਕਾਰ ਹੈ, ਇਹਦੇ ਪਿੱਛੇ ਕੁਝ ਬਾਹਰੀ ਤਾਕਤਾਂ ਨੇ ਜੀ, ਜੋ ਇਹ ਕਾਨੂੰਨ ਜਿਨ੍ਹਾਂ ਦੇ ਕਹਿਣ ਤੇ ਪਾਸ ਕਰ ਰਹੇ ਆ, ਜਾਂ ਉਹ ਇਹਨਾਂ ਨੂੰ ਕਹਿ ਕੇ ਇਹ ਕਾਨੂੰਨ ਲੈ ਕੇ ਆ ਰਹੀਆਂ ਨੇ ਜੀ, ਕਿ ਇਹਦੀ ਬਾਅਦ ਚੋਂ ਦੁਰਵਰਤੋਂ ਕਿੱਦਾਂ ਸਿੱਖਾਂ ਤੇ ਕੀਤੀ ਜਾ ਰਹੀ ਜੀ ਜੀ। ਕਿਉਂਕਿ ਅੱਜ ਤੱਕ ਅਸੀਂ ਇਹ ਦੇਖਦੇ ਹਾਂ ਕਿ ਪੰਜਾਬ 'ਚ ਹਮੇਸ਼ਾ ਹੀ ਸਿੱਖਾਂ ਦਾ ਘਾਣ ਕੀਤਾ ਗਿਆ, ਪੰਜਾਬ ਦਾ ਘਾਣ ਕੀਤਾ ਗਿਆ, ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਇੱਥੇ ਬਹੁਤ ਸਿੱਖਾਂ ਨਾਲ ਜਿਹੜਾ ਹੈਗਾ ਵਿਤਕਰਾ ਵੀ ਅਸੀਂ ਦੇਖਦੇ ਆਏ ਹਾਂ, ਬਹੁਤ ਹੁੰਦਾ ਜੀ। ਸੋ ਇਹਦੇ ਪਿੱਛੇ ਕੀ ਗਹਿਰੀ ਸਾਜ਼ਿਸ਼ ਹੈ, ਕੀ ਗਹਿਰੀ ਮਨਸ਼ਾ ਹੈ ਜੀ, ਇਹ ਤਾਂ ਹੁਣ ਪੰਜਾਬ ਸਰਕਾਰ ਹੀ ਦੱਸ ਸਕਦੀ ਹੈ ਵੀ ਕਿਉਂ ਇਹ ਕਾਨੂੰਨ ਸਾਡੇ ਤੇ ਥੋਪਣਾ ਚਾਹੁੰਦੇ ਨੇ ਜੀ। ਔਰ ਇਹਦੇ ਵਿੱਚ ਹੋਰ ਵੀ ਬਹੁਤ ਜਿਹੜੀਆਂ ਮੈਂ ਟੈਕਨੀਕਲਿਟੀਜ਼ ਜਿਹੜੀਆਂ ਹੈਗੀਆਂ ਤਰੁੱਟੀਆਂ ਦੇਖੀਆਂ ਨੇ ਜੀ, ਕਿ ਬਿਨਾਂ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਇੱਕ ਤੁਸੀਂ ਲਾਈਫ ਇੰਪ੍ਰਿਜ਼ਨਮੈਂਟ, ਜਿਹੜੀ ਕਿ ਕਤਲ ਦੇ ਬਰਾਬਰ ਹੈ ਜੀ, ਉਮਰ ਕੈਦ, ਜੀ, ਜੋ ਕਿ ਕਤਲ ਦੇ ਬਰਾਬਰ, ਉਹਨੂੰ ਏਡੀ ਕਿਹੜੀ ਇਹਨਾਂ ਦੀ ਮਜਬੂਰੀ ਪੈ ਗਈ ਕਿ ਰਾਸ਼ਟਰਪਤੀ ਦੀ ਮਨਜ਼ੂਰੀ ਦੇ ਬਿਨਾਂ ਤੁਰੰਤ ਜਲਦੀ ਤੋਂ ਜਲਦੀ ਇਹਨੂੰ ਗਵਰਨਰ ਦੇ ਸਾਈਨਾਂ ਤੋਂ ਪਾਸ ਕਰਨਾ ਇਹਨਾਂ ਨੂੰ ਲੱਗਾ ਵੀ ਫਟਾਫਟ ਕਰ ਦਈਏ। ਬਿਲਕੁਲ, ਇਹ ਆਰਾਮ ਨਾਲ, ਇਹਨੂੰ ਹਲੀਮੀ ਨਾਲ ਰਾਸ਼ਟਰਪਤੀ ਦੀ ਮਨਜ਼ੂਰੀ ਲੈ ਕੇ ਵੀ ਕਰ ਸਕਦੇ ਸੀ, ਜੇ ਇਹਨਾਂ ਦੇ ਇਰਾਦੇ ਦ੍ਰਿੜ ਨੇ, ਜੀ, ਜੇ ਇਹਨਾਂ ਦੇ ਵਾਕਈ ਇਰਾਦੇ ਨੇ ਇਨਸਾਫ ਦਿਵਾਉਣਾ ਬੇਦਬੀ ਦਾ, ਜੀ, ਜੀ, ਜੋ ਕਿ ਇਹਨਾਂ ਨੇ ਜਦੋਂ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਆਈ ਸੀ ਜੀ, ਤੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਬੇਦਬੀਆਂ ਦਾ ਇਨਸਾਫ ਦਿਵਾਵਾਂਗੇ, ਜੀ, ਜੋ ਅੱਜ ਤੱਕ ਨਹੀਂ ਦਿਵਾ ਸਕੇ। ਜੀ, ਔਰ ਇਹ ਸਿਰਫ ਉੱਥੋਂ ਭੱਜਣ ਦੀ ਨੀਅਤ ਨਾਲ ਇਹ ਕਾਨੂੰਨ ਲਿਆ ਕੇ ਅੱਗੇ ਖੜਾ ਕਰ ਦਿੱਤਾ ਜੀ, ਕਿ ਅਸੀਂ ਕਾਨੂੰਨ ਲਿਆਤਾ ਤੇ ਪਤਾ ਨਹੀਂ ਇਹਦੇ ਵਿੱਚ ਸਜ਼ਾ ਕਿਸੇ ਨੂੰ ਹੋਵੇ ਨਾ ਹੋਵੇ, ਔਰ ਇਹ ਹੋਣੀ ਵੀ ਨਹੀਂ, ਕਿਉਂਕਿ ਕੋਰਟ ਵਿੱਚ ਇਹਦੀ ਕੋਈ ਵੀ ਵੈਲਿਊ ਨਹੀਂ ਹੈ। ਕਿਉਂਕਿ ਜੇ ਕੋਈ ਵੀ ਇਹੋ ਜਿਹਾ ਪਰਚਾ ਕੱਟ ਹੁੰਦਾ ਹੈ ਜੀ, ਤੇ ਜਿਹੜੇ ਉੱਤੇ ਪਰਚਾ ਕੱਟ ਹੋਏਗਾ ਉਹਦਾ ਵਕੀਲ ਇੱਕ ਗੱਲ ਤਾਂ ਕੋਰਟ ਵਿੱਚ ਬਹਿਸ ਇੱਕ ਪੁਆਇੰਟ ਤੇ ਜ਼ਰੂਰ ਕਰੇਗਾ ਜੀ। ਉਹ ਪੁਆਇੰਟ ਇਹ ਹੋਏਗਾ ਕਿ ਇਹ ਸਟੇਟ ਲਾਅ ਹੈ ਜੀ, ਸੈਂਟਰ ਲਾਅ ਜਿਹੜਾ BNS ਹੈ, ਪਰਚਾ ਉਹਦੇ ਤਹਿਤ ਕੱਟ ਹੋਣਾ, ਪਰਚਾ BNS ਤਹਿਤ ਹੀ ਕੱਟ ਹੋਣਾ। ਅੱਛਾ, ਤੇ BNS ਇਜ਼ ਅ ਸੈਂਟਰ ਲਾਅ ਜੀ, ਉਹਦੇ ਚ 2 ਤੋਂ 3 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਹੈ, ਤੇ ਇਹਦੇ ਚ ਉਮਰ ਕੈਦ ਕਿੱਦਾਂ ਤੁਸੀਂ ਕਰ ਦਿਓਗੇ? ਕਿਹੜੀ ਕੋਰਟ ਉਮਰ ਕੈਦ ਦੀ ਸਜ਼ਾ ਸੁਣਾ ਦੇਗੀ? ਮੈਨੂੰ ਜਰਾ ਦੱਸ ਦਿਓ। ਅੱਛਾ, ਤੇ ਮੈਂ ਤੁਹਾਡੀ ਜਿਹੜੀ ਗੱਲ ਸਮਝ ਪਾਇਆ ਉਹਦੇ ਵਿੱਚੋਂ ਇਹ ਲੱਗ ਰਿਹਾ ਹੈ ਵੀ ਭਾਈ ਸਰਕਾਰ ਨੇ ਇਹਦੇ ਦੇ ਉੱਪਰ ਮਾਈਂਡ ਅਪਲਾਈ ਨਹੀਂ ਕੀਤਾ, ਇਹਨੂੰ ਟੈਕਨੀਕਲ ਤੌਰ ਦੇ ਉੱਪਰ ਇੰਨਾ ਯੋਗ ਹੀ ਨਹੀਂ ਬਣਾਇਆ ਕਾਨੂੰਨ ਨੂੰ, ਉੱਤੋਂ ਬਣਾ ਦਿੱਤਾ ਗਿਆ ਕਾਨੂੰਨ ਹੈ ਵੀ ਭਾਈ ਆਪਾਂ ਸਿਰਫ ਲੋਕਾਂ ਨੂੰ ਦਿਖਾਉਣਾ ਹੈ ਵੀ ਅਸੀਂ ਕਾਨੂੰਨ ਬਣਾ ਦਿੱਤਾ ਹੈ। ਸਰਕਾਰ ਦੇ ਕੋਲ AG ਨੇ, ਸਰਕਾਰ ਦੇ ਕੋਲ ਲਾਇਰਸ ਦੀਆਂ ਵੱਡੀਆਂ ਟੀਮਾਂ ਨੇ, ਦੂਜੇ ਪਾਸੇ ਰਾਜਪਾਲ ਕੋਲ ਵੱਡੀ ਟੀਮ ਹੋਊਗੀ ਲਾਇਰਸ ਦੀ, ਜਿਹੜੇ ਪਹਿਲਾਂ ਇਸ ਨੂੰ ਛਾਨਣਾ ਲਾਉਂਦੇ ਹੋਣਗੇ, ਫਿਲਟਰ ਕਰਦੇ ਹੋਣਗੇ ਵੀ ਭਾਈ ਅਸੀਂ ਜੇਕਰ ਕੋਈ ਚੀਜ਼ ਲੈ ਕੇ ਆ ਰਹੇ ਹਾਂ ਜਾਂ ਫਿਰ ਰਾਜਪਾਲ ਦਸਤਖਤ ਕਰ ਰਿਹਾ ਹੈ ਤਾਂ ਉਹ ਕਾਨੂੰਨੀ ਤੌਰ ਦੇ ਉੱਪਰ ਦੇਸ਼ ਦੇ ਜਿਹੜੇ ਸੈਂਟਰ ਦੇ ਕਾਨੂੰਨ ਨੇ ਉਹਨਾਂ ਨਾਲ ਖਹਿੰਦਾ ਨਾ ਹੋਵੇ। ਫਿਰ ਰਾਜਪਾਲ ਸਾਹਿਬ ਦੀ ਕੀ ਮਜਬੂਰੀ ਰਹੀ ਹੋਊਗੀ ਸਾਈਨ ਕਰਨ ਨੂੰ ਲੈ ਕੇ? ਸਟੇਟ ਦਾ ਤਾਂ ਮੰਨ ਲੈਂਦੇ ਆ, ਜਿੱਦਾਂ ਤੁਸੀਂ ਚਾਨਣਾ ਪਾਇਆ ਵੀ ਇਹਨੂੰ ਕਾਹਲੀ 'ਚ ਲਿਆਂਦਾ ਗਿਆ, ਇਹ 'ਚ ਕਿਸੇ ਨੂੰ ਸਜ਼ਾ ਨਹੀਂ ਹੋਣੀ। ਸਟੇਟ ਦਾ ਮੰਨ ਲੈਂਦੇ ਵੀ ਉਹਨਾਂ ਨੂੰ ਵੋਟਾਂ ਕਰਕੇ ਲੱਗਿਆ ਹੋਊ ਵੀ ਆਪਾਂ ਵੋਟਾਂ ਦੇ ਵਿੱਚ ਲੋਕਾਂ ਦਾ ਸਮਰਥਨ ਲੈਣਾ, ਅਸੀਂ ਇਹ ਕਹਿ ਦਿੰਦੇ ਆ ਵੀ ਅਸੀਂ ਕਾਨੂੰਨ ਬਣਾਤਾ, ਉਹ ਇੰਪਲੀਮੈਂਟ ਹੋਵੇ ਨਾ ਹੋਵੇ, ਸਜ਼ਾ ਹੋਵੇ ਨਾ ਹੋਵੇ। ਪਰ ਰਾਜਪਾਲ ਆਮ ਤੌਰ ਤੇ ਮੰਨਿਆ ਜਾਂਦਾ ਵੀ ਕੇਂਦਰ ਦੇ ਇਸ਼ਾਰੇ ਤੇ, ਕੇਂਦਰ ਦੇ ਕਹੇ ਮੁਤਾਬਿਕ ਚੱਲਦੇ ਨੇ, ਉਹਨਾਂ ਦੀ ਕੀ ਮਜਬੂਰੀ ਸੀ ਦਸਤਖਤ ਕਰਨ ਦੀ? ਦੇਖੋ ਜੀ, ਇਹਨਾਂ ਨੇ ਜੋ ਮੈਨੂੰ ਲੱਗਦਾ ਜੀ, ਪੰਜਾਬ ਸਰਕਾਰ ਨੇ ਜੀ ਜੋ ਗਵਰਨਰ ਸਾਹਿਬ ਨੂੰ ਪ੍ਰੈਜ਼ੈਂਟ ਕੀਤਾ ਜੀ, ਉਹ ਇਸ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਕਿ ਇਹ 2000 ਐਕਟ ਦੀ ਜੀ 8 ਜਿਹੜਾ ਐਕਟ ਹੈ ਜੀ ਉਹਦੀ ਅਮੈਂਡਮੈਂਟ ਹੈ। ਔਰ ਉਹਨਾਂ ਨੇ ਜੋ ਕਿ ਇੱਕ ਦੇਖਿਆ ਕਿ ਲੋਕਾਂ ਦਾ ਬੜਾ ਉਤਸ਼ਾਹ ਹੈਗਾ ਵੀ ਇਹ ਕੰਮ ਹੋ ਜੇ ਜੀ, ਫਟਾਫਟ, ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਜੀ, ਉਹਨਾਂ ਨੇ ਵੀ ਜ਼ਿਆਦਾ ਗੌਰ ਨਹੀਂ ਕੀਤਾ ਤੇ ਤੁਰੰਤ ਇੱਥੇ ਸਾਈਨ ਕਰ ਦਿੱਤੇ। ਮੀਡੀਆ ਦਾ ਬੜਾ ਪ੍ਰੈਸ਼ਰ ਸੀ, ਗੱਲ ਨੂੰ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਗਿਆ ਸੀ। ਔਰ ਦੂਜੀ ਗੱਲ, ਜੇ ਪੰਜਾਬ ਸਰਕਾਰ ਇਹ ਆਪਣੇ ਆਪ ਨੂੰ ਕਹਿੰਦੀ ਹੈ ਕਿ ਅਸੀਂ ਸਹੀ ਪਾਸ ਕੀਤਾ ਜੀ, ਤੇ ਮੈਂ ਕਹਿੰਦਾ ਵਾਈਟ ਪੇਪਰ ਅੱਗੇ ਕਿਉਂ ਨਹੀਂ ਰੱਖ ਦਿੰਦੇ ਜੀ? ਅਸੀਂ ਵੀ ਇੱਕ RTI ਪਾਈ ਹੈ ਡਿਪਾਰਟਮੈਂਟ ਆਫ ਹੋਮ ਐਂਡ ਅਫੇਅਰ ਨੂੰ ਜੀ, ਜਿਹਦੇ ਤਹਿਤ ਅਸੀਂ ਕਾਗਜ਼ ਮੰਗੇ ਕਿ ਬਿੱਲ ਪਾਸ ਕਰਨ ਤੋਂ ਪਹਿਲੇ ਕਿਹੜੇ ਤੁਹਾਡੇ AG ਨੇ ਜਾਂ ਲੀਗਲ ਸਲਾਹਕਾਰ ਨੇ ਸਲਾਹ ਦਿੱਤੀ ਇਹਨੂੰ ਪਾਸ ਕਰਨ ਲੱਗਿਆ, ਉਹ ਸਾਨੂੰ ਕਾਗਜ਼ ਦਸਤਾਵੇਜ਼ ਮੁਹੱਈਆ ਕਰਾਏ ਜਾਣ। ਠੀਕ ਹੈ, RTI ਤੇ ਚਲੋ ਇੱਕ ਬਹੁਤ ਮੈਂ ਕਹਿੰਦਾ ਵੀ ਇਹ ਸੋਚ ਸਮਝ ਕੇ ਦੇਣਗੇ ਜੀ। ਜੇ ਆਪਣੇ ਆਪ ਨੂੰ ਅੱਜ ਮੀਡੀਆ ਸਾਹਮਣੇ ਇਹ ਕਹਿ ਰਹੇ ਆ ਵੀ ਸਾਡਾ ਕਾਨੂੰਨ ਬਿਲਕੁਲ ਠੀਕ ਹੈ, ਤੇ ਕਿਉਂ ਨਹੀਂ ਉਹ ਕਾਗਜ਼ ਵੀ ਜਿਹੜੇ ਹੈ
ਟਰਾਂਸਪੇਰੈਂਸੀ ਦੇ ਉੱਤੇ ਸਰਕਾਰ ਆਈ ਸੀ, ਕਿਉਂ ਨਹੀਂ ਇਹ ਸਾਹਮਣੇ ਰੱਖ ਦਿੰਦੇ ਕਾਗਜ਼ ਵੀ ਆ ਚੱਕੋ ਕਿੰਨੇ ਜਨਤਕ ਕਰ ਦਿਓ ਜੀ। ਕੋਈ ਵੱਡੀ ਗੱਲ ਨਹੀਂ, ਉਹਦੇ ਚ ਕਈਆਂ ਨੇ ਇਤਰਾਜ਼ ਵੀ ਜਤਾਏ ਹੁਣ ਵੀ ਇਹ ਅਸੀਂ ਗਲਤ ਕਰ ਰਹੇ ਹਾਂ, ਲੇਕਿਨ ਭਗਵੰਤ ਮਾਨ ਸਰਕਾਰ ਇਹਨੂੰ ਛੁਪਾ ਕੇ ਸਿਰਫ ਇੱਕ ਕਾਨੂੰਨ ਨੂੰ, ਕਿਉਂਕਿ ਇਹ ਇਲੈਕਸ਼ਨ ਲਾਸਟ ਇਲੈਕਸ਼ਨ ਈਅਰ ਹੈਗਾ, ਇਹ ਵੋਟਾਂ ਦੇ ਵਾਸਤੇ ਇੱਕ ਵੋਟਾਂ ਨੂੰ ਮੈਨੂਪੂਲੇਟ ਕਰਨ ਲਈ, ਇੱਕ ਪਾਰਟਿਕੂਲਰਲੀ ਇੱਕ ਸਿਰਫ ਜੋ ਸਿੱਖ ਵੋਟ ਹੈ ਜੀ, ਜਿਹਦੇ ਸਿਰ ਦੇ ਉੱਤੇ ਇਹ ਐਤਕੀ ਵੀ 92 ਐਮਐਲਏ ਲੈ ਕੇ ਸਰਕਾਰ ਬਣਾਈ ਸੀ, ਜੋ ਮਾਲਵੇ ਦੀ ਸਾਰੀ ਸਿੱਖ ਬੈਲਟ ਦੀ ਵੋਟ ਹੈ ਜੀ, ਇਹ ਸਿਰਫ ਉਹਨੂੰ ਟਾਰਗੇਟ ਕਰਨ ਲਈ ਇੱਕ ਕਾਨੂੰਨ ਨੂੰ ਲੈ ਕੇ ਆਏ ਨੇ ਜੀ, ਕਿ ਅਸੀਂ ਇਸ ਕਾਨੂੰਨ ਨੂੰ ਲੈ ਆਈਏ ਤੇ ਪਿਛਲੀਆਂ ਜਿੰਨੀਆਂ ਵੀ ਮਿਸਟਰੀਡਸ ਨੇ ਕਿ 4 ਸਾਲ ਅਸੀਂ ਲੋਕਾਂ ਦੀ ਲੁੱਟ ਖਸੁੱਟ ਕੀਤੀ ਹੈ ਔਰ ਕੋਈ ਕੰਮ ਨਹੀਂ ਕੀਤਾ, ਜਿਸ ਦਾ ਕੀ ਪਰਿਣਾਮ ਕਹਿ ਲੋ, ਰਿਜ਼ਲਟ ਕਹਿ ਲੋ, ਜਾਂ ਹੈਗਾ ਕਿ ਜ਼ੀਰੋ ਆਉਣ ਵਾਲਾ ਜੀ। ਔਰ ਇਹਨਾਂ ਨੇ ਇਹ ਸੋਚ ਕੇ ਕਿ ਜੋ ਹੈ ਸਾਰਾ ਕੁਝ ਅਸੀਂ ਦੇਖਿਆ, ਮੰਤਰੀ ਭ੍ਰਿਸ਼ਟਾਚਾਰ ਚ ਅੰਦਰ ਜਾ ਰਹੇ ਆ, ਇਹਨਾਂ ਦੇ ਆਪਣੇ ਐਮਪੀ ਜਿਹੜੇ ਹੈਗੇ ਆਪਣੀ ਇਹਨਾਂ ਦੀ ਪਾਰਟੀ ਤਿੱਲੋ ਤੀਰ ਹੋਈ ਪਈ ਹੈ, ਛੱਡ ਗਏ ਨੇ, ਔਰ ਇਹਨਾਂ ਦਾ ਤਾਂ ਮਤਲਬ ਅੱਜ ਹੀ ਜਿਹੜਾ ਝਾੜੂ ਹੈਗਾ ਖਿਲਰ ਗਿਆ। ਸੋ ਇਹ ਸਾਰਾ ਕੁਝ ਦੇਖਦੇ ਹੋਏ ਇਹ ਗੱਲਾਂ ਸਾਰੀਆਂ ਇੰਟਰਨਲ ਜਿਹੜੀਆਂ ਇੰਟੈਲੀਜੈਂਸ ਦੀਆਂ ਰਿਪੋਰਟਾਂ ਆਲਰੇਡੀ ਇਹਨਾਂ ਕੋਲ ਸੀਗੀਆਂ, ਜਿਹਦਾ ਕਿ ਇਹਨਾਂ ਨੇ ਕਾਲੀ ਇਹਨੂੰ ਫਟਾਫਟ ਜਿਹੜਾ ਨੋਟੀਫਾਈ ਕਰ ਦਿੱਤਾ ਤਾਂ ਕਿ ਅਸੀਂ ਥੋੜਾ ਜਿਹਾ ਝਾੜੂ ਸਮੇਟਣ ਦੀ ਕੋਸ਼ਿਸ਼ ਕਰੀਏ, ਪਰ ਇਹ ਹੁਣ ਖਿਲਰ ਚੁੱਕਾ, ਇਹ ਨਹੀਂ ਹੁਣ ਸਮਟਣਾ। ਠੀਕ ਹੈ, ਤੁਸੀਂ ਚੰਗੇ ਤਰੀਕੇ ਨਾਲ ਵੈਸੇ ਸਮਝਾਇਆ ਰਾਜਪਾਲ ਵਾਲੀ ਕੁੰਡੀ। ਮੈਂ ਇਸ ਤੋਂ ਅੱਗੇ ਆਉਣਾ ਚਾਹੁੰਦਾ, ਤੁਹਾਡੀ ਪਟੀਸ਼ਨ ਦੇ ਵਿੱਚ ਹੀ ਪੜ੍ਹ ਰਿਹਾ ਸੀ, ਚਲੋ ਤੁਸੀਂ ਰਾਸ਼ਟਰਪਤੀ ਵਾਲੀ ਗੱਲ ਵੀ ਹੋ ਗਈ ਆਪਣੀ, ਤੇ ਇਸ ਦੇ ਵਿੱਚ ਕਾਨੂੰਨ ਕੇਂਦਰ ਦਾ ਕੀ ਕਹਿੰਦਾ, ਪੰਜਾਬ ਦਾ ਕੀ ਕਹਿੰਦਾ, ਉਹਦੇ ਤੇ ਗੱਲ ਹੋ ਗਈ। ਇੱਕ ਹੋਰ ਤੁਸੀਂ ਸਪੈਸੀਫਿਕ ਮੈਂਸ਼ਨ ਕੀਤਾ ਸੈਕੂਲਰਿਜ਼ਮ, ਇਹ ਸੈਕੂਲਰਿਜ਼ਮ ਦੀ ਭਾਵਨਾ ਤੇ ਸੱਟ ਮਾਰਦਾ ਕਾਨੂੰਨ ਹੈ। ਤੁਸੀਂ ਕਹਿ ਰਹੇ ਹੋ ਕਿ ਸਿਰਫ ਤੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਉਸ ਕਾਨੂੰਨ ਦੇ ਘੇਰੇ 'ਚ ਲਿਆ ਗਿਆ ਹੈ, ਖਾਸ ਤੌਰ ਤੇ ਇੱਕ ਧਰਮ ਆ ਗਿਆ ਇਹਦੇ ਵਿੱਚ। ਫਿਰ ਕੀ ਇਹ ਪੋਸੀਬਲ ਹੈਗਾ ਇਸ ਤਰੀਕੇ ਦੇ ਨਾਲ ਇੱਕ ਗ੍ਰੰਥ ਸਾਹਿਬ ਨੂੰ ਲੈ ਕੇ ਇਕੱਲਿਆਂ ਕਾਨੂੰਨ ਬਣਾ ਦੇਣਾ, ਉਹਦੇ ਵਿੱਚ ਵੀ ਇੰਨੀ ਸਖਤ ਸਜ਼ਾ ਰੱਖ ਦੇਣੀ, ਇਹ ਪੋਸੀਬਲ ਹੁੰਦੀ ਹੈ? ਦੇਖੋ ਜੀ, ਸਾਡਾ ਇੱਕ ਦੇਸ਼ ਹੈ ਜਿਹੜਾ ਸੈਕੂਲਰ ਦੇਸ਼ ਹੈ, ਬਿਲਕੁਲ, ਸਾਡਾ ਜਿਹੜਾ ਕਨਸਟੀਟਿਊਸ਼ਨ ਹੈ ਉਹ ਵੀ ਸੈਕੂਲਰਿਜ਼ਮ ਦੀ ਗੱਲ ਕਰਦਾ, ਬਿਲਕੁਲ। ਸੋ ਜਿੰਨੇ ਵੀ ਦੇਖੋ ਕਾਨੂੰਨ ਆਉਂਦੇ ਨੇ ਉਹ ਇੱਕ ਸੈਕੂਲਰ ਆਉਂਦੇ। ਜੇ ਆਪਾਂ ਬੀਐਨਐਸ ਦੀ ਵੀ ਗੱਲ ਕਰੀਏ, ਬੀਐਨਐਸ ਦੇ ਵਿੱਚ ਵੀ ਕੋਈ ਇਹ ਨਹੀਂ ਹੈ ਕਿ ਇੱਕ ਸਿਰਫ ਕੌਮ ਨੂੰ ਲੈ ਕੇ ਜਾਂ ਇੱਕ ਗ੍ਰੰਥ ਨੂੰ ਲੈ ਕੇ ਹੀ ਕਾਨੂੰਨ ਬਣਾਇਆ ਗਿਆ, ਜੋ ਸੈਕਸ਼ਨ 228 229 ਦੀ ਗੱਲ ਕੀਤੀ ਗਈ ਉਹ ਸਾਰੇ ਧਰਮਾਂ ਨੂੰ ਲੈ ਕੇ ਕੀਤੀ ਗਈ, ਬਿਲਕੁਲ, ਭਾਵੇਂ ਉਹ ਕੋਈ ਬਾਈਬਲ ਦੀ ਬੇਅਦਬੀ ਹੋ ਜਾਵੇ, ਭਾਵੇਂ ਭਗਵਦ ਗੀਤਾ ਦੀ ਕੋਈ ਬੇਅਦਬੀ ਹੋਵੇ, ਫਿਰ ਵੀ ਉੱਥੇ ਉਹੀ ਲੱਗੇਗਾ। ਧਾਰਮਿਕ ਭਾਵਨਾਵਾਂ ਕਿਸੇ ਤਰੀਕੇ ਠੇਸ ਪਹੁੰਚੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵੀ ਉੱਥੇ ਉਹੀ ਕਾਨੂੰਨ ਦੇ ਤਹਿਤ ਹੀ ਸਜ਼ਾ ਹੋਣੀ ਹੈ। ਠੀਕ ਹੈ, ਮੈਂ ਮੰਨਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਦੀ ਜੋਤ ਦਾ ਦਰਜਾ ਪ੍ਰਾਪਤ ਹੋਇਆ, ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਹੈ ਕਿ ਬਾਕੀ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਜਾਗਦੀ ਜੋਤ ਦਾ ਦਰਜਾ ਜਿਹੜਾ ਦਿੰਦੇ ਆ, ਪਰ ਗੱਲ ਇਹ ਹੈਗੀ ਹੈ ਕਿ ਜਿਹੜਾ ਸਰਕਾਰ ਦਾ ਕਰਤੱਵ ਬਣਦਾ ਸਾਰੇ ਧਰਮਾਂ ਦੀ ਰਾਖੀ ਕਰਨੀ, ਬਿਲਕੁਲ। ਕੀ ਸ੍ਰੀ ਗੁਰੂ ਵਾਲਮੀਕੀ ਜੀ ਮਹਾਰਾਜ ਜਿਹੜੇ ਨੇ ਕਿ ਉਹਨਾਂ ਦੇ ਬੇਦਬੀ ਦੇ ਬਹੁਤ ਜਿਹੜੇ ਹੈਗੇ ਆ ਕੇਸ ਇੰਸੀਡੈਂਟ ਹੈਗੇ ਨੇ, ਕਿ ਉਹਨਾਂ ਨੂੰ ਸੁਰੱਖਿਅਤ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ? ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਿਹੜੇ ਹੈਗੇ ਕੋਈ ਬੇਦਬੀ ਹੁੰਦੀ ਹੈ ਜੇ ਉਹਨਾਂ ਦੇ ਗੁਰਦੁਆਰਾ ਸਾਹਿਬ 'ਚ ਜਾਂ ਹੋਰ ਕਿਸੇ ਵੀ ਢੰਗ ਨਾਲ, ਤੇ ਕੀ ਉਹਨੂੰ ਸੁਰੱਖਿਅਤ ਕਰਨਾ ਜਾਂ ਉਹਦੇ ਤੇ ਇੰਨਾ ਸਖਤ ਐਕਸ਼ਨ ਲੈਣਾ? ਕਿ ਬਾਈਬਲ ਹੈ, ਕੁਰਾਨ ਹੈ, ਕਿ ਜੋ ਆਪਣੇ ਕੁਰਾਨ ਨਾਲ ਜੇ ਕੋਈ ਇਹੋ ਜਿਹੀ ਗੱਲ ਹੋ ਜਾਂਦੀ ਹੈ, ਕਿਉਂਕਿ ਦੇਖੋ ਜਿਹੜਾ ਕੋਈ ਸ਼ਰਾਰਤੀ ਤੱਤਵ ਹੈ ਉਹਦੇ ਲਈ ਕੋਈ ਧਰਮ ਨਹੀਂ ਮਾਇਨੇ ਰੱਖਦਾ, ਉਹਨੇ ਤੇ ਇੱਕ ਸਟੇਟ ਵਿੱਚ ਮਾਹੌਲ ਖਰਾਬ ਕਰਨਾ ਹੈ, ਅਨਾਰਕੀ ਫੈਲਾਉਣੀ ਹੈ, ਉਹਨੇ ਤੇ ਜਿਹੜੀ ਉਹਨੇ ਨਹੀਂ ਦੇਖਣਾ ਵੀ ਕਿਹੜਾ ਕੋਈ ਸਿੱਖਾਂ ਦਾ ਗ੍ਰੰਥ ਹੈ ਕਿ ਹਿੰਦੂਆਂ ਦਾ ਗ੍ਰੰਥ ਹੈ ਕਿ ਮੁਸਲਮਾਨਾਂ ਦਾ ਗ੍ਰੰਥ ਹੈ ਕਿ ਕਿਹੜਾ ਗ੍ਰੰਥ, ਉਹਨੇ ਨਾਰਕੀ ਫੈਲਾਉਣੀ ਹੈ। ਫਿਰ ਕਿਉਂ ਨਹੀਂ ਇਹ ਐਕਟ ਲੈ ਕੇ ਆਏ ਸੈਕੂਲਰਿਜ਼ਮ ਦੇ ਤੌਰ ਦੇ ਉੱਤੇ ਸਾਰੇ ਗ੍ਰੰਥਾਂ ਵਾਸਤੇ ਫਿਰ ਲੈ ਕੇ ਆਉਂਦੇ? ਕਿਉਂ ਇਹ ਟਾਰਗੇਟ ਕਰ ਰਹੇ ਇੱਕ ਕੌਮ ਨੂੰ, ਇੱਕ ਜਿਹੜੀ ਹੈਗੀ ਹੈ ਕਮਿਊਨਿਟੀ ਨੂੰ ਟਾਰਗੇਟ ਕਰ ਰਹੇ ਸਿਰਫ ਇਲੈਕਸ਼ਨਾਂ ਖਾਤਰ? ਇਹ ਹੁਣ ਪੰਜਾਬ ਦੇ ਲੋਕ ਹੋਰ ਨਹੀਂ ਬੇਵਕੂਫ ਬਣਦੇ ਇਹਨਾਂ ਨੂੰ। ਅੱਛਾ ਸਿਮਰਨ ਭਾਈ ਜੀ, ਤੁਸੀਂ ਜਦੋਂ ਇਹ ਗੱਲ ਕਰ ਰਹੇ ਹੋ ਇਹਦੇ ਵਿੱਚ ਇੱਕ ਕੁੰਡੀ ਹੋਰ ਸਮਝ ਆਉਂਦੀ ਹੈ, ਜੇ ਤੁਸੀਂ ਇਸੇ ਗੱਲ ਤੇ ਆਪਾਂ ਆ ਜਾਈਏ ਵੀ ਇਹ ਸੈਕੂਲਰ ਨਹੀਂ ਹੈ ਕਾਨੂੰਨ, ਫਿਰ ਇਹ ਨਹੀਂ ਰਾਹ ਖੁੱਲ ਜਾਂਦਾ? ਆਪਾਂ ਇਹ ਨਹੀਂ ਕਹਿੰਦੇ ਵੀ ਬੇਅਦਬੀਆਂ ਹੋਣ, ਅਸੀਂ ਹੱਥ ਜੋੜ ਕੇ ਇਹ ਗੱਲ ਕਹਿੰਦੇ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਪਰ ਜੇਕਰ ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਕਾਨੂੰਨ ਬਣਾ ਦਿੱਤਾ ਗਿਆ, ਜਿਹੜਾ ਇਸ ਤਰੀਕੇ ਦੇ ਨਾਰਕੀ ਫੈਲਾਉਣ ਵਾਲਾ ਬੰਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਸੇ ਹਟ ਕੇ ਕਿਸੇ ਹੋਰ ਧਰਮ ਦੇ ਗ੍ਰੰਥਾਂ ਨੂੰ ਨਿਸ਼ਾਨਾ ਬਣਾਉਣ ਚਲੇ ਜਾਊਗਾ। ਨਿਸ਼ਾਨਾ ਤਾਂ ਆਲ ਓਵਰ ਮੰਨ ਲਈਏ ਆਪਾਂ, ਜਦੋਂ ਧਾਰਮਿਕ ਕੋਈ ਬੇਅਦਬੀ ਹੋਣੀ ਹੈ ਉੱਥੇ ਖਲਾਰਾ ਤਾਂ ਪੈਣਾ ਹੀ ਪੈਣਾ, ਬੇਸ਼ੱਕ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਦੇ ਵਿੱਚ ਆਪਾਂ ਦੇਖਦੇ ਹਾਂ ਜਾਂ ਭਗਵਤ ਗੀਤਾ, ਕੁਰਾਨ, ਬਾਈਬਲ, ਹਰੇਕ ਮਾਮਲੇ ਦੇ ਵਿੱਚ। ਫਿਰ ਉਧਰ ਨੂੰ ਜਦੋਂ ਗੱਲ ਜਾਊਗੀ ਜਿਹੜੇ ਉਸ ਖਾਸ
ਖਿੱਤੇ ਦੇ ਉਸ ਖਾਸ ਧਰਮ ਨਾਲ ਬਿਲੋਂਗ ਕਰਦੇ ਲੋਕ ਹੋਣਗੇ, ਉਹ ਵੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਨਗੇ ਵੀ ਭਾਈ ਸਾਨੂੰ ਵੀ ਕਾਨੂੰਨ ਦਿਓ, ਫਿਰ ਉਹਨਾਂ ਦੇ ਅਲੱਗ ਬਣਾਉਣਗੇ। ਇਹ ਕਿੱਦਾਂ ਚੱਲੂਗਾ? ਦੇਖੋ ਜੀ, ਗੱਲ ਇਹ ਹੈਗੀ ਹੈ, ਅੱਜ ਤੱਕ ਅਸੀਂ ਇਹ ਗੱਲ ਦੇਖਦੇ ਆਏ ਦੇਸ਼ ਵਿੱਚ ਵੀ ਜਿਹੜੇ ਵੀ ਕਾਨੂੰਨ ਦੀ ਸਖਤੀ ਕਰਦੇ ਹੋ, ਹਾਂਜੀ, ਭਾਵੇਂ ਉਹ ਪਹਿਲੇ ਇਹਨਾਂ ਨੇ NDPS ਨਸ਼ੇ ਨੂੰ ਲੈ ਕੇ ਕੀਤੀ ਹੋਵੇ, ਹਾਂਜੀ, ਜਾਂ ਕਿਸੇ ਹੋਰ ਕੇਸ ਲਾਅ ਨੂੰ ਲੈ ਕੇ ਵੀ ਕੀਤੀ, ਹਾਂਜੀ, ਜਿਹੜੇ ਵੀ ਲਾਅ ਨੂੰ ਲੈ ਕੇ ਸਖਤੀ ਕਰਦੇ ਆ ਉਹਦਾ ਮਿਸਯੂਜ਼ ਵੱਧ ਜਾਂਦਾ। ਬਿਲਕੁਲ ਬਿਲਕੁਲ। ਪੁਲਿਸ ਉਹੀ ਕਾਨੂੰਨ ਤੇ ਜ਼ਿਆਦਾ ਸਖਤੀ ਦਿਖਾਉਣ ਲੱਗ ਜਾਂਦੀ ਵੀ ਸਰਕਾਰ ਨੂੰ ਜਿਹੜਾ ਸਰਟੀਫਿਕੇਟ ਦੇਣ ਲੱਗ ਜਾਂਦੀ ਹੈ। ਹੁਣ ਅੱਜ ਇਹ ਜਿਹੜਾ ਸਪੈਸੀਫਿਕ ਕਾਨੂੰਨ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆਉਣਾ ਜੀ, ਇਹ ਹੋਰ ਜ਼ਿਆਦਾ ਰਿਸਕੀ ਹੋ ਗਿਆ। ਬਿਲਕੁਲ। ਇਹ ਹੁਣ ਘਟਨਾਵਾਂ ਬਾਕੀ ਗ੍ਰੰਥਾਂ ਦੀਆਂ ਵੀ ਨਾ ਹੋਣ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਵੀ ਬੇਅਦਬੀ ਦੀ ਘਟਨਾ ਨਾ ਹੋਵੇ, ਪਰ ਗੱਲ ਇਹ ਹੈ ਇਹ ਜਿਹੜਾ ਇਹਨਾਂ ਨੇ ਹੋਰ ਰਿਸਕ ਵਧਾਤਾ। ਕਿਉਂਕਿ ਹੁਣ ਇਹਨਾਂ ਨੇ ਇੱਕ ਨਵੀਂ ਜਿਹੜੀ ਇਹਦੇ ਚ ਪਰਿਭਾਸ਼ਾ ਪਾ ਦਿੱਤੀ ਹੈ ਜੀ, ਜਿਹਦੇ ਵਿੱਚ ਕੀ ਸੈਕਸ਼ਨ 4 ਚ ਇਹਨਾਂ ਨੇ ਲਿਖ ਦਿੱਤਾ ਹੈ ਕਸਟੋਡੀਅਨ ਸ਼ਬਦ ਦੀ ਜਿਹੜੀ ਵਰਤੋਂ ਕਰ ਦਿੱਤੀ ਜੀ। ਮੈਂ ਉਹਦੀ ਅਲੱਗ ਤੋਂ ਗੱਲ ਕਰਨੀ ਸੀ, ਇਹ ਜ਼ਰੂਰ ਥੋੜਾ ਡਿਸਕ੍ਰਾਈਬ ਕਰ ਦਿਓ। ਕਸਟੋਡੀਅਨ ਭਾਵ ਕੌਣ? ਕਸਟੋਡੀਅਨ ਤਾਂ ਤੁਸੀਂ ਮਹਾਰਾਜ ਦਾ ਸਰੂਪ ਆਪਣੇ ਘਰ ਦੇ ਵਿੱਚ ਰੱਖ ਸਕਦੇ ਹੋ, ਸਵੇਰੇ ਸ਼ਾਮ ਤੁਸੀਂ ਸਤਕਾਰ ਸਹਿਤ ਪਾਠ ਕਰਦੇ ਹੋਵੋਗੇ, ਉਹਦੇ ਵਿੱਚ ਕਸਟੋਡੀਅਨ ਕੌਣ ਹੈ? ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ, ਉੱਥੇ ਕਸਟੋਡੀਅਨ ਕੌਣ ਹੈ? ਤੇ ਇਹ ਕਸਟੋਡੀਅਨ ਨੂੰ ਜਿਹੜਾ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਵੀ ਭਾਈ ਬਰਾਬਰ ਦਾ ਜ਼ਿੰਮੇਵਾਰ ਹੋਊਗਾ। ਜ਼ਿੰਮੇਵਾਰ ਕਿੰਨਾ ਹੋਊਗਾ ਤੇ ਜ਼ਿੰਮੇਵਾਰ ਜੇ ਹੋਊਗਾ ਤਾਂ ਉਹਨੂੰ ਕਿਹੋ ਜਿਹਾ ਖਮਿਆਜ਼ਾ ਭੁਗਤਣਾ ਪੈ ਸਕਦਾ ਬੇਅਦਬੀ ਦਾ? ਜੀ ਦੇਖੋ, ਇਹਨਾਂ ਨੇ ਪਹਿਲੇ ਤੇ ਸੈਕਸ਼ਨ 4 ਚ ਕਸਟੋਡੀਅਨ ਸ਼ਬਦ ਦੀ ਡੈਫੀਨੇਸ਼ਨ ਇਹ ਦਿੱਤੀ ਹੈ ਵੀ ਜਿਹਦੇ ਕੋਲ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਹੈ, ਠੀਕ ਹੈ, ਉਹ ਕਸਟੋਡੀਅਨ ਹੋ ਗਿਆ, ਠੀਕ ਹੈ। ਇਹਨਾਂ ਨੇ ਕਿਹਾ ਜੀ ਕਿ ਕਸਟੋਡੀਅਨ ਜਿਹੜਾ ਹੈਗਾ ਸੈਕਸ਼ਨ 3B ਦੇ ਤਹਿਤ ਕੋਈ ਵੀ ਜੇ ਬੇਅਦਬੀ ਛੋਟੀ ਜਿਹੀ ਵੀ ਹੋ ਜਾਂਦੀ ਹੈ ਤੁਰੰਤ ਪੁਲਿਸ ਨੂੰ ਇਨਫਾਰਮ ਕਰੇ, ਠੀਕ ਹੈ, ਕਸਟੋਡੀਅਨ ਕਰੇਗਾ, ਕਸਟੋਡੀਅਨ ਕਰੇਗਾ, ਠੀਕ ਹੈ। ਸੈਕਸ਼ਨ 5(3) ਕੀ ਕਹਿੰਦਾ ਹੈ? 5(3) ਕਹਿੰਦਾ ਹੈ ਕਿ ਕਸਟੋਡੀਅਨ ਜੇ ਇਨਫਾਰਮ ਨਹੀਂ ਕਰਦਾ ਜੀ, ਉਸ ਸੂਰਤ ਵਿੱਚ ਉਹਨੂੰ 5 ਸਾਲ ਦੀ ਸਜ਼ਾ ਤੇ 10 ਲੱਖ ਦੀ ਪੈਨਲਟੀ ਦਾ ਜਿਹੜਾ ਪ੍ਰਾਵਧਾਨ ਇਹਨਾਂ ਨੇ ਕਰ ਦਿੱਤਾ ਜੇ ਇਨਫਾਰਮ ਨਹੀਂ ਕਰਦਾ, ਠੀਕ ਹੈ। ਹੁਣ ਛੋਟੀ ਜਿਹੀ ਵੀ ਜੇ ਹੋ ਜਾਵੇ, ਕੋਈ ਛੋਟੀ ਜਿਹੀ ਵੀ ਬੇਅਦਬੀ ਹੋ ਗਈ, ਕੋਈ ਅੰਗ ਨਾਲ ਕੁਛ ਵੀ ਛੇੜਛਾੜ ਹੋ ਗਈ, ਬੰਦਾ ਨਹੀਂ ਤੇ ਕਹਿੰਦਾ ਵੀ ਚਲੋ ਇਹਨੂੰ ਜਿੱਦਾਂ ਵੀ, ਥੋੜੀ ਜਿਹੀ ਮੈਂ ਤੁਹਾਨੂੰ ਉਹਦੀ ਐਗਜ਼ਾਮਪਲ ਦੇ ਦਿੰਦਾ, ਮੈਂ ਜਿਹੜੀ ਮੈਂ ਸਮਝ ਪਾਇਆ ਵੀ ਮੰਨ ਲਓ ਥੋੜੇ ਜਿੱਦਾਂ ਸਮਾਂ ਪੈਣ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਬਿਰਧ ਹੁੰਦੇ ਨੇ, ਉਸ ਤੋਂ ਬਾਅਦ ਕਈ ਵਾਰੀ ਉਹ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਵਿੱਚੋਂ, ਬਾਈਂਡਿੰਗ ਜਿਹੜੀ ਹੁੰਦੀ ਹੈ ਉਹ ਨਿਕਲਣੀ ਸ਼ੁਰੂ ਹੋ ਜਾਂਦੀ ਹੈ, ਫਿਰ ਉਹਨੂੰ ਵੀ ਬੇਅਦਬੀ ਚ ਗਿਣਨਗੇ? ਦੇਖੋ ਜੀ, ਇਹੀ ਗੱਲ ਹੈ ਕਿ ਇਹਦੇ ਬਾਰੇ ਕੋਈ ਵੀ ਕਲੈਰਿਟੀ ਹੈ ਨਹੀਂ ਹੈਗੀ, ਕੋਈ ਜ਼ਿਕਰ ਨਹੀਂ ਹੈਗਾ ਵੀ ਕਿਸ ਲੈਵਲ ਤੱਕ ਆਪਾਂ ਨੂੰ ਦੇਖਣਾ, ਠੀਕ ਹੈ ਵੀ ਉਹ ਇੰਟੈਂਸ਼ਨਲ ਨਾ, ਇਹਦੇ ਵਿੱਚ ਮੈਂਸਰੀਆ ਇੱਕ ਹੁੰਦਾ ਕਿ ਬੰਦਾ ਜਿਹੜਾ ਹੈਗਾ ਕਿ ਉਹਦੀ ਇੰਟੈਂਸ਼ਨ ਸੀ ਇਹ ਕਰਨ ਦੀ, ਠੀਕ ਹੈ, ਕਿ ਇਹ ਜਾਣਬੁੱਝ ਕੇ ਕੀਤਾ ਕਿ ਨਹੀਂ ਕੀਤਾ, ਇਸ ਬਾਰੇ ਵੀ ਇਸ ਐਕਟ ਦੇ ਵਿੱਚ ਕੋਈ ਜ਼ਿਕਰ ਨਹੀਂ ਹੈ, ਠੀਕ ਹੈ, ਠੀਕ ਹੈ ਜੀ, ਕਲੀਅਰ ਤੌਰ ਤੇ ਨਹੀਂ ਹੈਗਾ ਜ਼ਿਕਰ। ਕਹਿਣ ਦਾ ਮਤਲਬ, ਕਹਿਣ ਦਾ ਭਾਵ ਵੀ ਉਹਨੂੰ ਹਵਾ 'ਚ ਛੱਡ ਦਿੱਤਾ ਗਿਆ ਵੀ ਮੌਕੇ ਤੇ ਦੇਖ ਲਾਂਗੇ, ਮੌਕੇ ਤੇ। ਹੁਣ ਜੇ ਕਿਸੇ ਦੇ ਘਰ ਪਿੰਡਾਂ ਦੇ ਵਿੱਚ ਜਿੱਦਾਂ ਛੋਟੀਆਂ ਦੀਵਾਰਾਂ ਹੈ, ਪ੍ਰੋਟੈਕਸ਼ਨ ਘੱਟ ਹੈ, ਕੋਈ ਬਾਹਰੋਂ ਕੋਈ ਬੰਦਾ ਕੰਧ ਟੱਪ ਕੇ ਆ ਕੇ ਕੋਈ ਬੇਅਦਬੀ ਕਰ ਦਿੰਦਾ ਹੈ, ਠੀਕ ਹੈ, ਤੇ ਕਸਟੋਡੀਅਨ ਫਸ ਗਿਆ, ਬਿਲਕੁਲ ਕਸਟੋਡੀਅਨ ਫਸ ਗਿਆ, ਉਹ ਤਾਂ ਭੱਜ ਗਿਆ ਕਿਉਂਕਿ ਇਹਦੇ ਵਿੱਚ ਉਮਰ ਜਿਹੜਾ ਕਰ ਗਿਆ ਉਮਰ ਕੈਦ ਦੀ ਸਜ਼ਾ ਤੱਕ ਦਾ ਪ੍ਰਾਵਧਾਨ ਹੈ, ਕਿਉਂਕਿ ਪੁਲਿਸ ਹਮੇਸ਼ਾ ਹੀ ਦੁਰਉਪਯੋਗ ਕਰਦੀ ਆਈ ਹੈ। ਪੁਲਿਸ ਨੇ ਤੇ ਆਪਣੇ ਗਲੋਂ ਲਾਲ ਲਈ ਕਹਿ ਦੇਣਾ ਕਿ ਬਈ ਇਹਦਾ ਹੀ ਰੋਲ ਲੱਗਦਾ ਮਾਲਕ ਦਾ, ਬਿਲਕੁਲ ਬਿਲਕੁਲ, ਇਹਦਾ ਹੱਥ ਜ਼ਰੂਰ ਹੈਗਾ ਜੀ, ਉਹ ਚੁੱਕ ਕੇ ਉਹਨੂੰ ਅੰਦਰ ਦੇ ਦਿੱਤਾ ਜੀ, ਜ਼ਮਾਨਤ ਉਹਦੀ ਹੋਣੀ ਨਹੀਂ ਜੀ। ਕਹਿਣ ਦਾ ਮਤਲਬ ਇਹ ਹੈ ਇਹ ਕਾਨੂੰਨ ਸਿੱਖਾਂ ਦੇ ਉੱਤੇ ਹੀ ਵਰਤੋਂ ਕਰਨ ਲਈ ਬਣਾਇਆ ਗਿਆ, ਔਰ ਇਹਦੇ ਨਾਲ ਮੈਂ ਇਹ ਕਹਿੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਕੋਡੀਫਾਈ ਕਰਕੇ ਇਹ ਕੀ ਕਰਨਾ ਚਾਹੁੰਦੇ, ਸਰਕਾਰੀ ਏਜੰਸੀਆਂ ਨੂੰ ਇਹਦਾ ਕੰਟਰੋਲ ਸੌਂਪਣਾ ਚਾਹੁੰਦੇ। ਸਰਕਾਰੀ ਏਜੰਸੀਆਂ ਨੂੰ ਸੌਂਪਤਾ ਨਾ, DSP ਇਹਦਾ ਕੰਟਰੋਲਿੰਗ ਬਣਾਤਾ ਕਿ ਕੱਲ ਨੂੰ ਕੋਈ ਵੀ ਇਨਕੁਆਇਰੀ ਕਰਨੀ ਹੈ, ਕੁਝ ਵੀ ਕਰਨਾ ਤਾਂ DSP ਇਨਕੁਆਇਰੀ ਕਰਕੇ ਇਹਦੇ ਤੇ ਕਾਰਵਾਈ ਕਰੇਗਾ। ਨਾਲੇ ਇਨਕੁਆਇਰੀ ਕਰਨ ਲਈ ਜਿਹੜਾ ਮਹਾਰਾਜ ਦਾ ਸਰੂਪ ਹੈ ਜਿੱਥੇ ਸੈਕਰੇਜ ਹੋਇਆ ਉਹ ਫਿਰ ਨਾਲ ਲੈ ਕੇ ਜਾਣਗੇ, ਕੇਸ ਪ੍ਰਾਪਰਟੀ ਬਣਾਉਣਗੇ। ਦੇਖੋ, ਇਹ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ ਕਿਉਂਕਿ ਐਵੀਡੈਂਸ ਐਕਟ ਤਹਿਤ ਕੋਰਟ 'ਚ ਪੇਸ਼ ਕਰਨਾ ਪੈਂਦਾ ਜੇ ਕੋਈ ਗੱਲ ਹੁੰਦੀ ਹੈ, ਉੱਥੇ ਸਤਿਕਾਰ ਨਾ ਹੋਊਗਾ ਜਾਂ ਨਹੀਂ ਹੋਊਗਾ, ਉੱਥੇ ਦੇਖੋ ਕੇਸ ਪ੍ਰਾਪਰਟੀ ਬਣਾਉਣਗੇ, ਉਹਦੇ ਜਿਹੜੇ ਅੰਗ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿੱਦਾਂ ਵਿਰਾਜਮਾਨ ਕਰਨਗੇ, ਕਿ ਉਹਨਾਂ ਦਾ ਰੋਜ਼ ਸੁਖਾਸਨ ਵੀ ਹੋਏਗਾ, ਕੀ ਰੋਜ਼ ਪਾਠ ਹੋਏਗਾ ਜਿੱਥੇ ਰੱਖਿਆ ਹੋਏਗਾ, ਇਹ ਸਾਰੇ ਕੁਐਸਚਨ ਮਾਰਕ ਨੇ। ਜਿਹੜਾ ਮਤਲਬ ਹੁਣ ਦੇਖੋ ਇੰਟਰਵਿਊਜ਼ ਅਸੀਂ ਦੇ ਰਹੇ ਹਾਂ, ਪਰ ਡਰ ਸਾਨੂੰ ਇੰਟਰਵਿਊਆਂ 'ਚ ਵੀ ਹੈਗਾ, ਬਿਲਕੁਲ, ਵੀ ਕੋਈ ਵੀ ਸ਼ਬਦ ਇੱਧਰ ਉੱਧਰ ਨਾ ਹੋ ਜਾਏ, ਕੋਈ ਵੀ ਸ਼ਬਦ ਇੱਧਰ ਉੱਧਰ ਨਾ ਹੋ ਜਾਏ। ਸਵਾਲ ਇਹ ਹੈ ਅਸੀਂ ਮਰਿਆਦਾ ਤਹਿਤ, ਇੱਜ਼ਤ ਤਹਿਤ ਹੀ ਸਾਰਾ ਕੁਝ ਕਰ ਰਹੇ ਹਾਂ, ਪਰ ਗੱਲ ਇਹ ਇਹਨਾਂ ਨੇ ਕਾਨੂੰਨ ਡਰਾਉਣ ਲਈ ਬਣਾਇਆ।
ਕਾਨੂੰਨ ਡਰਾਉਣ ਲਈ ਬਣਾਇਆ। ਕੱਲ ਨੂੰ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਹੋ ਜਵੇ ਤੇ ਕਸਟੋਡੀਅਨ ਕੌਣ ਮੰਨਿਆ ਜਾਊ? ਕੀ ਉੱਥੇ ਦਾ ਗ੍ਰੰਥੀ ਜਿਹੜਾ ਉੱਤੇ ਪਰਚਾ ਦੇ ਦੋਗੇ ਜਾਂ ਫਿਰ ਗੁਰਦੁਆਰੇ ਦੇ ਪ੍ਰਧਾਨ ਤੇ ਦੋਗੇ? ਸਵਾਲ ਤੇ ਇਹ ਹੈ ਨਾ ਜੀ ਵੀ ਦੇਖੋ ਸਰਕਾਰੀ ਏਜੰਸੀਆਂ ਨੂੰ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੰਟਰੋਲ ਦੇਤਾ। ਇਹਦੇ ਨਾਲ ਇਹ ਵੀ ਗੱਲ ਜੋੜ ਦਿਓ, ਤੁਸੀਂ ਗੱਲ ਕਰਦੇ ਵੀ ਤੁਸੀਂ ਮੰਦਬੁੱਧੀ ਵਾਲੀ ਗੱਲ ਵੀ ਕਰ ਰਹੇ ਸੀ। ਬਹੁਤ ਜ਼ਿਆਦਾ ਕਿਹਾ ਜਾਂਦਾ ਵੀ ਭਾਈ ਹਰੇਕ ਵਾਰੀ ਜਦੋਂ ਬੇਅਦਬੀ ਹੁੰਦੀ ਹੈ ਕਿਤੇ, ਉਹ ਕਹਿੰਦੇ ਵੀ ਭਾਈ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਸੀ, ਉਹਦੇ ਤੋਂ ਹੋ ਗਿਆ। ਹਰੇਕ ਵਾਰੀ ਮੰਦਬੁੱਧੀ ਕਹਿਣਾ ਵੀ ਕਿਤੇ ਜਾਇਜ਼ ਨਹੀਂ ਲੱਗਦਾ, ਗੱਲ ਤੇ ਸਵਾਲ ਉੱਠਦੇ ਨੇ। ਹੁਣ ਇਹ ਕਾਨੂੰਨ ਮੰਦਬੁੱਧੀ ਸ਼ਬਦ ਨੂੰ ਡਿਫਾਈਨ ਕਰਦਾ ਹੈ, ਮੰਦਬੁੱਧੀ ਦੇ ਵੱਲੋਂ ਕੀਤੀ ਗਈ ਘਟਨਾ ਤੇ ਕੀ ਐਕਸ਼ਨ ਹੋਊਗਾ, ਉਹਦੇ ਬਾਰੇ ਕੀ ਕਹਿੰਦਾ ਹੈ ਕਾਨੂੰਨ? ਦੇਖੋ ਜੀ, ਜਦੋਂ ਇਹ ਕਾਨੂੰਨ ਐਗਜ਼ਿਸਟੈਂਸ ਆਇਆ ਫਟਾਫਟ ਸ਼੍ਰੀ ਭਗਵੰਤ ਮਾਨ ਸਾਡੇ ਚੀਫ ਮਿਨਿਸਟਰ ਲਾਈਵ ਆਉਂਦੇ ਆ, ਕਹਿੰਦੇ ਅੱਗੇ ਕੀ ਹੁੰਦਾ ਸੀ, ਹਰ ਬੰਦਾ ਕਹਿੰਦਾ ਮੰਦਬੁੱਧੀ ਕਰ ਗਿਆ ਤੇ ਅਸੀਂ ਇਹਦੇ ਵਿੱਚ ਜੇ ਮੰਦਬੁੱਧੀ ਕੋਈ ਹੋਏਗਾ ਤੇ ਉਹਦੇ ਮਾਪਿਓ ਦੇ ਪਰਚਾ ਦੇਵਾਂਗੇ। ਠੀਕ ਹੈ, ਲੇਕਿਨ ਮੈਂ ਸਾਰਾ ਕਾਨੂੰਨ ਪੜ੍ਹ ਲਿਆ, ਮੈਨੂੰ ਮੰਦਬੁੱਧੀ ਸ਼ਬਦ ਜਾਂ ਮੰਦਬੁੱਧੀ ਦੇ ਮਾਪਿਓ ਇਦਾਂ ਦੀ ਕੋਈ ਵੀ ਜਿਹੜਾ ਇਹਦੇ ਵਿੱਚ ਮੈਨੂੰ ਨਹੀਂ ਸ਼ਬਦ ਲੱਭਾ। ਜੇ ਹੈਗਾ ਤਾਂ ਇਹਨਾਂ ਕੋਲ ਪੜ੍ਹ ਕੇ ਆਪ ਸਾਨੂੰ ਲਾਈਵ ਕਰਕੇ ਦਿਖਾ ਦਿਓ ਵੀ ਕਿੱਥੇ ਲਿਖਿਆ ਹੋਇਆ। ਦੂਜੀ ਗੱਲ ਇਹ ਹੈ ਕਿ ਜੇ ਕੋਈ ਮੰਦਬੁੱਧੀ ਕਰਕੇ ਚਲ ਗਿਆ ਫਿਰ ਉਹੀ ਗੱਲ ਆ ਜਾਂਦੀ ਜੀ ਕਸਟੋਡੀਅਨ ਫਸ ਗਿਆ, ਪਰਚਾ ਕਸਟੋਡੀਅਨ ਤੇ ਹੋਏਗਾ, ਗ੍ਰੰਥੀ ਤੇ ਹੋ ਗਿਆ। ਇੱਕ ਕ੍ਰਿਮੀਨਲਾਈਜੇਸ਼ਨ ਦਾ ਰੂਪ ਦੇਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਇਹ ਸਾਨੂੰ ਐਕਸੈਪਟ ਨਹੀਂ ਹੈਗਾ। ਇਹ ਜੋ ਮਰਜ਼ੀ ਕਹੀ ਜਾਣ ਜੀ, ਲੋਕਾਂ ਨੂੰ ਸਮਝਣ 'ਚ ਦੇਰੀ ਹੋ ਸਕਦੀ ਜੀ। ਕਈ ਲੋਕੀ ਬਹੁਤ ਕਹਿ ਰਹੇ ਆ ਜੀ ਕਾਨੂੰਨ ਸਹੀ ਕੱਢਿਆ, ਮੈਨੂੰ ਵੀ ਬਹੁਤ ਜਿਹੜੇ ਆ ਦੇਸ਼ੋਂ ਵਿਦੇਸ਼ੋਂ ਫੋਨ ਆ ਰਹੇ ਨੇ ਜੀ ਵੀ ਤੁਸੀਂ ਇਹਦਾ ਨਾ ਵਿਰੋਧ ਕਰੋ, ਕਾਨੂੰਨ ਠੀਕ ਹੈ। ਮੈਂ ਹਰੇਕ ਬੰਦੇ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਕਿ ਇਹ ਕਾਨੂੰਨ ਨਹੀਂ ਠੀਕ ਹੈਗਾ। ਲੌਂਗ ਟਰਮ 'ਚ ਇਹਦੇ ਇੰਪੈਕਟ ਤੁਹਾਨੂੰ ਨਜ਼ਰ ਆਉਣਗੇ ਜਦੋਂ ਤੁਹਾਡੇ ਆਪਣਿਆਂ ਤੇ ਹੀ ਪਰਚੇ ਹੋਣਗੇ ਔਰ ਤੁਹਾਡੇ ਆਪਣੇ ਹੀ ਜਦੋਂ ਇਹਦੇ ਵਿੱਚ ਫਸਣ ਲੱਗ ਜਾਣਗੇ, ਫਿਰ ਤੁਸੀਂ ਕਹੋਗੇ ਵੀ ਨਹੀਂ ਇਹ ਗਲਤ ਹੋਇਆ। ਔਰ ਦੂਜਾ ਜਿਹੜਾ ਸਭ ਤੋਂ ਵੱਡਾ ਇਹਦੇ ਵਿੱਚ ਜਿਹੜਾ ਕੀ ਹੈ, ਇੱਕ SGPC ਜੋ ਕਿ ਸਿੱਖਾਂ ਦੀ ਸੁਪਰੀਮ ਬੋਡੀ, ਬਿਲਕੁਲ ਅਪੈਕਸ ਬੋਡੀ ਜਿਹੜੀ ਹੈਗੀ ਹੈ SGPC ਹੈ, ਇਹਨਾਂ ਨੇ ਇਸ ਕਾਨੂੰਨ ਤਹਿਤ SGPC ਨੂੰ ਵੀ ਬਾਉਂਡ ਕਰਤਾ, ਬਿਲਕੁਲ ਕਰਤਾ ਕਿ 45 ਦਿਨ ਦੇ ਵਿੱਚ ਇਹ ਇੱਕ ਰਜਿਸਟਰ ਮੇਨਟੇਨ ਕਰਕੇ ਆਪਣੀ ਵੈਬਸਾਈਟ ਤੇ ਅਪਲੋਡ ਕਰਿਆ ਕਰਨਗੇ ਕਿ ਕਿਹੜੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿੱਥੇ ਹੈ, ਉਹਦਾ UID ਨੰਬਰ ਲੱਗੇਗਾ, ਬਿਲਕੁਲ ਉਹਦਾ ਸਾਰਾ ਜਿਹੜਾ ਹੈਗਾ ਟਰੈਕ ਰੱਖਿਆ ਜਾਏਗਾ ਜੀ। ਮੈਂ ਕਹਿੰਦਾ ਇੱਕ ਸਟੇਟ ਸਰਕਾਰ ਜੀ, ਸਟੇਟ ਗਵਰਨਮੈਂਟ ਕੀ ਹੁਣ SGPC ਤੇ ਵੀ ਕੰਟਰੋਲ ਕਰੂਗੀ ਸਰਕਾਰ। ਅਸੀਂ ਆਪਣਾ ਸਾਰਾ ਇਹ ਐਕਟ ਤਹਿਤ ਇਹ ਸਾਰਿਆਂ ਤੇ ਆਪਣਾ ਸਰਕਾਰੀ ਕੰਟਰੋਲ ਕਰਨਾ ਚਾਹੁੰਦੇ ਹਾਂ ਕਿ ਅਸੀਂ SGPC ਚ ਵੀ ਇਸ ਦੇ ਥਰੂ ਵੜ ਜਾਈਏ, ਸਰਕਾਰਾਂ ਦੇ ਥਰੂ ਜੀ, ਕਿ ਜਿੱਦਾਂ ਇਹ ਦੇਖਦੇ ਆ ਵੀ SGPC ਸਾਡਾ ਕੰਟਰੋਲ ਨਹੀਂ ਰਿਹਾ ਜੀ ਜੀ। ਆਮ ਤੌਰ ਤੇ ਹੀ ਕਈ ਵਾਰੀ ਚੀਫ ਮਿਨਿਸਟਰ ਸਾਹਿਬ ਨੂੰ ਵੀ ਸੁਣਿਆ, ਇਹ ਕਹਿਣਗੇ ਜੀ SGPC ਜਿਹੜੀ ਹੈ ਸਾਡਾ ਨਹੀਂ, ਪੈਸੇ ਖਾਂਦੀ ਹੈ, ਕਰਦੀ ਹੈ, ਬਹੁਤ ਇਲਜ਼ਾਮ ਲਾਉਂਦੇ ਨੇ ਜੀ ਜੀ। ਹੁਣ ਕੀ ਹੈ ਕਿ ਸਰਕਾਰ ਇਨਡਾਇਰੈਕਟਲੀ ਜੀ ਇਸ ਐਕਟ ਤਹਿਤ SGPC ਦਫ਼ਤਰ ਚ ਵੀ ਵੜ ਗਈ, ਕੱਲ ਨੂੰ ਇੱਕ ਦੀ ਹੋਰ ਅਮੈਂਡਮੈਂਟ ਲਿਆ ਕੇ ਹੋਰ ਪਤਾ ਨਹੀਂ ਕੀ ਕੁਝ ਕਰ ਦੇਣ। ਜਦੋਂ SGPC ਕੋ ਪਹਿਲੇ ਅੱਜ ਇੱਕ ਗੱਲ ਮਨਾਉਣਗੇ ਕਿ ਤੁਸੀਂ ਰਿਕਾਰਡ ਮੇਨਟੇਨ ਕਰੋ, ਕੱਲ ਨੂੰ ਕੋਈ ਵੀ ਇਲਜ਼ਾਮ ਲਾ ਸਕਦੇ, ਬਿਲਕੁਲ ਇੱਕ ਮਨਾ ਲਈ ਤਾਂ 10 ਵੀ ਮਨਾ ਲੈਣਗੇ, ਕੱਲ ਨੂੰ ਕਹਿ ਦੇਣਗੇ ਜੀ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਮਿਲੇ, ਇਹਦਾ ਰਿਕਾਰਡ ਤੁਸੀਂ ਨਹੀਂ ਬਣਾਇਆ, ਬਿਲਕੁਲ ਇਹ ਤੁਹਾਡੇ ਤੋਂ ਗਿਆ ਨਹੀਂ ਤਰੀਕ ਨੂੰ, ਕੁਛ ਜੋ ਮਰਜ਼ੀ ਕਹਿ ਦੇਣ। ਸਰਕਾਰ ਆਪਣੇ ਹੱਥ ਜਦੋਂ ਇਹ ਚੀਜ਼ਾਂ ਲੈ ਲੈਂਦੀ ਹੈ ਨਾ, ਫਿਰ ਇਹਦੀ ਦੁਰਵਰਤੋਂ ਆਮ ਤੌਰ ਤੇ ਦੇਖੀ ਗਈ ਹੋ ਜਾਂਦੀ। ਕਹਿਣ ਦਾ ਭਾਵ ਵੀ ਹੁਣ ਜੇ ਆਪਾਂ ਕੁੱਲ ਮਿਲਾ ਕੇ ਜਿਹੜੀ ਮੈਂ ਤੁਹਾਡੀ ਗੱਲ ਚੋਂ ਸਮਝ ਪਾਇਆ ਵੀ ਇਹ ਇੱਕ ਕਾਲੀ ਦੇ ਵਿੱਚ ਪੋਲੀਟੀਕਲ ਵਰਤੋਂ ਦੇ ਲਈ ਲਿਆਂਦਾ ਗਿਆ ਬਿੱਲ ਹੈ ਕਿ ਆਪਾਂ ਹੁਣ ਹਾਲ ਫਿਲਹਾਲ ਦੇ ਲਈ ਰਾਜਨੀਤਿਕ ਫਾਇਦਾ ਲੈਣ ਦੇ ਲਈ ਇਹ ਕਾਨੂੰਨ ਨੂੰ ਲੈ ਆਉਨੇ ਆ। ਜਦੋਂ ਤੱਕ ਇਸ ਤੇ ਲੋਕਾਂ ਨੇ ਟੀਕਾ ਟਿੱਪਣੀ ਕਰਨੀ ਹੈ, ਜਦੋਂ ਤੱਕ ਸਵਾਲ ਲੋਕਾਂ ਦੇ ਆਉਣੇ ਆ ਜਾਂ ਫਿਰ ਕੋਈ ਕੇਸ ਇਹੋ ਜਿਹਾ ਲੱਗਣਾ, ਉਦੋਂ ਤੱਕ ਸਾਡੀ ਸਰਕਾਰ ਦੀ ਟਰਮ ਪੂਰੀ ਹੋ ਜਾਣੀ, ਅਸੀਂ ਦੁਬਾਰਾ ਵੋਟਾਂ ਲੈ ਕੇ ਆ ਚੁੱਕੇ ਹੋਵਾਂਗੇ। ਪਰ ਤੁਸੀਂ ਹੁਣ ਜਦੋਂ ਪਟੀਸ਼ਨ ਪਾ ਦਿੱਤੀ ਹੈ, ਮੈਂ ਤੁਹਾਡੇ ਕੋਲੋਂ ਨਿੱਜੀ ਸਵਾਲ ਇਹ ਲੈ ਰਿਹਾ ਵੀ ਤੁਹਾਨੂੰ ਕਿਹੋ ਜਿਹੀ ਗੱਲਬਾਤ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਬਹੁਤ ਸਾਰੇ ਲੋਕ ਉਹ ਨੇ ਜਿਹੜੇ ਕਹਿੰਦੇ ਵੀ ਮਾਨ ਸਾਹਿਬ ਤੁਸੀਂ ਬਹੁਤ ਚੰਗਾ ਕੀਤਾ, ਪਰ ਤੁਸੀਂ ਸਵਾਲ ਖੜਾ ਕਰ ਰਹੇ ਹੋ, ਫਿਰ ਤੁਹਾਡੇ ਤੇ ਵੀ ਟੀਕਾ ਟਿੱਪਣੀਆਂ ਹੁੰਦੀਆਂ ਹੋਣਗੀਆਂ, ਜਿੱਦਾਂ ਤੁਸੀਂ ਕਿਹਾ ਵੀ ਮੈਂ ਸਮਝਾਉਣ ਦੀ ਤਾਂ ਕੋਸ਼ਿਸ਼ ਕਰ ਰਿਹਾ, ਫਿਰ ਤੁਹਾਨੂੰ ਕਿਹੋ ਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਭਾਈ ਵੀ ਇਹ ਕਾਨੂੰਨ ਤਾਂ ਚੰਗਾ, ਤੁਸੀਂ ਕੌਣ ਹੁੰਨੇ ਹੋ ਇਸ ਤੇ ਟੀਕਾ ਟਿੱਪਣੀ ਕਰਨ ਵਾਲੇ, ਅਦਾਲਤ 'ਚ ਜਾਣ ਵਾਲੇ? ਦੇਖੋ ਜੀ, ਜਿਹੜਾ ਤੇ ਕੋਈ ਸੂਝਵਾਨ ਬੰਦਾ ਉਹ ਤਾਂ ਇਹ ਚੀਜ਼ ਨੂੰ ਗਲਤ ਕਹਿ ਰਿਹਾ ਜੀ। ਜਿੱਦਾਂ ਹੁਣ ਮੈਨੂੰ ਇੱਕ ਬਹੁਤ ਹੀ ਹੈਗੇ ਨੇ ਇਹਦੇ ਉੱਤੇ ਹੀ ਮੈਨੂੰ ਉਹਨਾਂ ਨੇ ਇੱਕ ਮੈਸੇਜ ਕੀਤਾ, ਮੈਂ ਤੁਹਾਨੂੰ ਥੋੜਾ ਜਿਹਾ ਉਹਦੇ ਚੋਂ ਅਰਥ ਉਹਨਾਂ ਨੇ ਲਿਖਿਆ ਜੀ। ਇਸ ਤਰ੍ਹਾਂ ਦੇ ਕਾਨੂੰਨੀ ਕਦਮ ਕਈ ਵਾਰ ਨੈਤਿਕ ਕਾਲ ਦੇ ਨਾਮ ਤੇ ਰਾਜਨੀਤਿਕ ਦਿਖਾਵਾ ਵੀ ਹੋ ਸਕਦੇ ਹਨ। ਬਿਲਕੁਲ
ਧਾਰਮਿਕ ਪਰੰਪਰਾਵਾਂ ਦੀ ਤਾਕਤ ਹਮੇਸ਼ਾ ਉਹਨਾਂ ਨੂੰ ਬੰਦ ਕਰਨਾ ਨਹੀਂ, ਸਗੋਂ ਉਹਨਾਂ ਨੂੰ ਖੁੱਲੇ ਤੌਰ ਤੇ ਸਾਂਝ ਅਤੇ ਪ੍ਰਸਾਰ ਵਿੱਚ ਰਹੀ। ਬਿਲਕੁਲ। ਗੁਰੂ ਗ੍ਰੰਥ ਸਾਹਿਬ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਇਸ ਦੀ ਵਿਸ਼ਵ ਵਿਆਪਤਾ ਦੇ ਖੁੱਲੇ ਅਰਥਾਂ ਨੂੰ ਦਰਸਾਉਂਦਾ ਹੈ। ਬਿਲਕੁਲ। ਅੱਗੇ ਉਹ ਲਿਖਦੇ ਨੇ, ਗੁਰੂ ਮਾਨਿਓ ਗ੍ਰੰਥ ਦੀ ਸਿੱਖਿਆ ਦਾ ਅਰਥ ਇਹ ਨਹੀਂ ਕਿ ਅਸੀਂ ਇਸ ਨੂੰ ਕੇਵਲ ਪੂਜਾ ਦੀ ਵਸਤੂ ਬਣਾ ਦਈਏ। ਬਿਲਕੁਲ। ਸਗੋਂ ਇਹ ਹੈ ਕਿ ਅਸੀਂ ਇਸ ਨਾਲ ਗਿਆਨ, ਨੈਤਿਕ ਮਾਰਗਦਰਸ਼ਨ ਅਤੇ ਚਿੰਤਨ ਦੇ ਸਰੋਤ ਵਜੋਂ ਜੁੜੀਏ। ਜੀ। ਗੁਰੂ ਨਾਨਕ ਸਾਹਿਬ ਵੱਲੋਂ ਆਰੰਭਿਆ ਸਿੱਖ ਧਰਮ ਰਸਮਾਂ ਅਤੇ ਰਵਾਇਤ ਤੋਂ ਇੱਕ ਵੱਡੀ ਤੋੜ ਸੀ, ਜਿਸ ਨੇ ਵਿਚੋਲਿਆਂ ਨੂੰ ਰੱਦ ਕਰਦੇ ਹੋਏ ਸੱਚੇ ਸ਼ਬਦਾਂ ਨਾਲ ਸਿੱਧੇ ਜੋੜ ਤੇ ਜ਼ੋਰ ਦਿੱਤਾ। ਜੀ, ਜੋੜਨ ਤੇ ਜ਼ੋਰ ਦਿੱਤਾ। ਜੀ। ਇਸ ਨਜ਼ਰੀਏ ਤੋਂ ਗੁਰੂ ਗ੍ਰੰਥ ਸਾਹਿਬ ਸਿਰਫ ਸੁਰੱਖਿਅਤ ਕਰਨ ਲਈ ਇੱਕ ਵਸਤੂ ਨਹੀਂ, ਸਗੋਂ ਇੱਕ ਆਵਾਜ਼ ਹੈ ਜਿਸ ਨੂੰ ਸੁਣਨ ਅਤੇ ਸਮਝਣ ਦੀ ਲੋੜ ਹੈ। ਜੀ। ਜਦੋਂ ਧਰਮ ਨੂੰ ਕਾਨੂੰਨ ਦੇ ਸਖਤ ਖਾਕੇ ਵਿੱਚ ਬੰਨਿਆ ਜਾਂਦਾ ਹੈ ਤਾਂ ਇਹ ਉਹਨਾਂ ਲੋਕਾਂ ਤੋਂ ਦੂਰ ਹੋ ਸਕਦਾ ਹੈ ਜਿਨ੍ਹਾਂ ਦੀ ਇਹ ਰਹਿਨੁਮਾਈ ਕਰਨਾ ਚਾਹੁੰਦਾ ਹੈ। ਜੀ। ਧਰਮ ਦੀ ਅਸਲ ਕਦਰ ਇਸ ਗੱਲ ਵਿੱਚ ਹੈ ਕਿ ਇਹ ਮਨੁੱਖਤਾ ਦੀ ਕਿੰਨੀ ਸੇਵਾ ਕਰਦਾ ਹੈ, ਨਾ ਕਿ ਇਸ ਨੂੰ ਕਿੰਨਾ ਸੀਮਿਤ ਕਰਦਾ ਹੈ। ਜੀ, ਬਿਲਕੁਲ ਬਿਲਕੁਲ। ਇਹ ਲਿਖਿਆ ਜੀ ਉਹਨਾਂ ਨੇ। ਇਹਦੇ ਵਿੱਚ ਇੱਕ ਸਵਾਲ ਫਿਰ ਇਹ ਵੀ ਉੱਠਦਾ ਹੈ। ਬਿਲਕੁਲ, ਉਹਨਾਂ ਨੇ ਬੜੀ ਚੰਗੀ ਗੱਲ ਲਿਖੀ, ਜਿਨ੍ਹਾਂ ਨੇ ਵੀ ਲਿਖੀ ਅਸੀਂ ਸ਼ਲਾਘਾ ਕਰਦੇ ਹਾਂ ਇਸ ਗੱਲ ਦੀ। ਇਹ ਜਿੱਦਾਂ ਹੁਣ ਉਹਨਾਂ ਨੇ ਗੱਲ ਕੀਤੀ ਵੀ ਬਹੁਤ ਭਾਸ਼ਾ 'ਚ ਅਨੁਵਾਦ ਹੁੰਦਾ ਵੀ ਪਸਾਰ ਹੋਵੇ। ਜਿਹੜੀ ਟੀਚਿੰਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੋਈ ਹੈ ਉਹ ਵੱਧ ਤੋਂ ਵੱਧ ਪੜ੍ਹੀ ਜਾਵੇ, ਵੱਧ ਤੋਂ ਵੱਧ ਅਮਲ ਕੀਤਾ ਜਾਵੇ। ਪਰ ਹੋ ਇਸ ਦੇ ਉਲਟ ਜਾਊਗਾ ਇਸ ਦੇ ਨਾਲ। ਹੁਣ ਮੇਰੇ ਵਰਗਾ ਜੇਕਰ ਇੱਕ ਮੋਨਾ ਵਿਅਕਤੀ ਹੈ, ਤੁਸੀਂ ਆ, ਮੈਂ ਆ, ਅਸੀਂ ਗੁਰੂ ਗ੍ਰੰਥ ਸਾਹਿਬ ਦਾ ਜੇਕਰ ਅਸੀਂ ਚਾਹਾਂਗੇ ਕਿ ਅਸੀਂ ਪੜ੍ਹੀਏ, ਅਸੀਂ ਉਸ ਨੂੰ ਇੰਪਲੀਮੈਂਟ ਕਰੀਏ ਆਪਣੀ ਲਾਈਫ ਦੇ ਵਿੱਚ, ਇੱਕ ਡਰ ਜਿਹਾ ਨਹੀਂ ਪੈਦਾ ਹੋ ਜਾਊਗਾ ਸਾਡੇ ਵਿੱਚ ਵੀ ਭਾਈ ਅਣਚਾਹੇ ਗਲਤੀ ਨਾਲ ਵੀ ਕੋਈ ਕੁਤਾਹੀ ਨਾ ਹੋ ਜਾਵੇ ਜਿਹੜੀ ਬੇਅਦਬੀ ਦੇ ਘੇਰੇ ਦੇ ਵਿੱਚ ਆ ਜਾਵੇ ਕਿ ਅਸੀਂ ਵੱਜ ਜਾਈਏ, ਤੇ ਫਿਰ ਇਹ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰਨ ਵਾਲੀ ਗੱਲ ਨਹੀਂ ਹੋਗੀ। ਦੇਖੋ ਜੀ, ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਇਹਦੇ ਵਿੱਚ ਜੋ ਇਹ ਆਪਣੇ ਆਪ ਨੂੰ ਇਹ ਪ੍ਰੈਜ਼ੈਂਟ ਕਰ ਰਹੇ ਆ ਕਿ ਅਸੀਂ ਜਿਹੜਾ ਜੀ ਓਰੀਜਨਲ ਐਕਟ 2008 ਦੀ ਅਮੈਂਡਮੈਂਟ ਕੀਤੀ ਹੈ ਉਹ 1925 ਦੇ ਐਕਟ ਦੇ ਬਿਹਾਫ ਹੈ ਜੀ। ਉਹਦੇ ਵਿੱਚ ਇਹੋ ਜਿਹਾ ਕੋਈ ਜ਼ਿਕਰ ਨਹੀਂ। ਇਹਦੇ ਵਿੱਚ ਇੱਕ ਤੁਸੀਂ ਵਰਡ ਐਂਡ ਸਾਈਨ ਜਿਹੜੇ ਸ਼ਬਦ ਪਾਤਾ, ਵਰਡ ਐਂਡ ਸਾਈਨ, ਭਾਵੇਂ ਇਸ਼ਾਰੇ ਨਾਲ ਭਾਵੇਂ ਵਰਡ ਬੋਲ ਕੇ, ਉਹ ਵੀ ਬੇਅਦਬੀ ਮੰਨੀ ਜਾਏ। ਮੈਨੂੰ ਤੁਸੀਂ ਇਹ ਦੱਸੋ ਇਹ ਕਿੱਥੋਂ ਤੱਕ ਠੀਕ ਹੈ? ਵਰਡ ਦਾ ਮਤਲਬ ਸਮਝਦੇ ਤੁਸੀਂ ਇੱਕ ਟੀਚਿੰਗਸ ਨੂੰ ਮੰਨ ਲਓ ਕੱਲ ਨੂੰ ਮੈਂ ਸੋਚਦਾ ਹੋਵਾਂ, ਤੁਸੀਂ ਸੋਚਦੇ ਹੋਵੋ, ਜਾਂ ਕੋਈ ਸਿੱਖ ਫਿਲਾਸਫਰ ਸੋਚਦਾ ਹੋਏ ਕਿ ਮੈਂ YouTube ਤੇ ਇੱਕ ਆਪਣਾ ਚੈਨਲ ਬਣਾ ਕੇ ਜਾਂ ਸੋਸ਼ਲ ਮੀਡੀਆ ਦੇ ਚੈਨਲ ਬਣਾ ਕੇ ਦੀਆਂ ਟੀਚਿੰਗਸ ਦੇਣੀਆਂ ਸ਼ੁਰੂ ਕਰਾਂ, ਵਿਆਖਿਆ ਕਰਨੀ ਸ਼ੁਰੂ ਕਰਾਂ। ਹੁਣ ਵੈਸੇ ਵੀ ਬਹੁਤ ਲੋਕ ਵਿਆਖਿਆ ਵੀ ਕਰਦੇ ਆ, ਉਹ ਵੀ ਇਸ ਘੇਰੇ ਚ ਆ ਜਾਣਗੇ। ਜੇ ਉਹਨਾਂ ਨੇ ਕਿਸੇ ਵੀ ਜਿਹੜਾ ਰਾਗੀ ਉਹ ਵੀ ਵਿਆਖਿਆ ਕਰਦੇ ਨੇ। ਬਿਲਕੁਲ। ਜੇ ਉਹਨੇ ਵੀ ਕੋਈ ਗਲਤ ਵਿਆਖਿਆ ਕਰਤੀ, ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਗਈ, ਤੇ ਉਹ ਵੀ ਇਸ ਘੇਰੇ 'ਚ ਆ ਗਿਆ। ਹਾਂ, ਬਿਲਕੁਲ। ਕਈ ਵਾਰੀ ਸਵਾਲ ਖੜੇ ਹੁੰਦੇ ਨੇ। ਆ ਪਿੱਛੇ ਜਿਹੜੇ ਆਪਣੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸੀ, ਉਹਨਾਂ ਨੇ ਕੋਈ ਵਿਆਖਿਆ ਕਰਦੇ ਕੁਝ ਵਿੱਚ ਇੱਕ ਗਲਤ ਟਿੱਪਣੀ ਕਿਤੇ ਕਰ ਹੋ ਗਈ ਸੀ। ਬਿਲਕੁਲ। ਉਦੋਂ ਵੀ ਬੜਾ ਸੋਸ਼ਲ ਮੀਡੀਆ ਤੇ ਵਿਵਾਦ ਖੜਾ ਹੋਇਆ। ਜੇ ਉਦੋਂ ਕਾਨੂੰਨ ਐਗਜ਼ਿਸਟੈਂਸ ਹੁੰਦਾ ਤੇ ਉਹਨਾਂ ਦੇ ਉੱਤੇ ਪਰਚਾ ਹੋ ਜਾਂਦਾ ਜੀ, ਉਹਨਾਂ ਤੇ ਵੀ ਮੁਕੱਦਮਾ ਚੱਲਦਾ ਜੀ, ਉਮਰ ਕੈਦ ਦੀ ਸਜ਼ਾ ਕੀ ਉਮਰ ਕੈਦ ਦੀ ਸਜ਼ਾ ਹੋ ਜਾਂਦੀ, ਕਿਉਂਕਿ ਇਹ ਕਾਨੂੰਨ ਜ਼ੀਰੋ ਜਿਹਦੇ ਵਿੱਚ ਹੋਈਆਂ ਨੇ ਬਹੁਤ ਵੱਡੇ ਮਾਮਲੇ ਨੇ, ਉਹਨਾਂ ਤੇ ਸਰਕਾਰਾਂ ਡਿੱਗਦੀਆਂ ਤੇ ਬਣਦੀਆਂ ਰਹੀਆਂ ਨੇ। ਤੁਸੀਂ ਚਾਹੁੰਦੇ ਹੋ ਵੀ ਇਸ ਨੂੰ ਲੈ ਕੇ ਕੋਈ ਸਖਤੀ ਹੋਵੇ ਵੀ ਭਾਈ ਇਹੋ ਜਿਹੀਆਂ ਬੇਅਦਬੀਆਂ ਨਾ ਹੋਣ, ਇਦਾਂ ਦਾ ਕੰਮ ਹੋਣਾ ਚਾਹੀਦਾ, ਕਾਨੂੰਨ ਹੋਣਾ ਚਾਹੀਦਾ ਵੈਸੇ ਤੁਹਾਡੇ ਹਿਸਾਬ ਨਾਲ ਸਹੀ ਰੂਪ 'ਚ? ਦੇਖੋ ਜੀ, ਮੈਂ ਤੇ ਕਹਿੰਦਾ ਜਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੇ ਕੋਈ ਬੇਅਦਬੀ ਹੁੰਦੀ ਹੈ ਉਹਨੂੰ ਭਾਵੇਂ ਫਾਂਸੀ ਟੰਗ ਦਿਓ, ਲੇਕਿਨ ਕਾਨੂੰਨ ਫਾਂਸੀ ਦਾ ਹੋਣਾ ਚਾਹੀਦਾ। ਕਾਨੂੰਨ ਇੰਨਾ ਸਖਤ ਹੋਵੇ ਕਿ ਕੋਈ ਬੰਦਾ ਡਰਦਾ ਹੀ ਇਹ ਨਾ ਕਰੇ। ਹੁਣ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ, ਜਦੋਂ ਬਾਬਾ ਗੁਰਮੀਤ ਰਾਮ ਰਹੀਮ ਬਾਬਾ ਗੁਰਮੀਤ ਰਾਮ ਰਹੀਮ ਜੀ ਨੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਚੋਲਾ ਪਾ ਕੇ ਆਪਣੇ ਆਪ ਨੂੰ ਰਚਿਆ ਸੀ, ਜਦੋਂ ਉਦੋਂ ਕਿੰਨੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਔਰ ਉਹਨਾਂ ਦੇ ਨਾਲ ਦੇ ਜਿਹੜੇ ਉਹਨਾਂ ਦੇ ਇਹਦੇ ਵਿੱਚ ਕੇਸ ਦੇ ਵਿੱਚ ਸੀਗੇ, ਵਿੱਚੋਂ ਇੱਕ ਮੇਰੇ ਖਿਆਲ ਇੱਕ ਜਣੇ ਦਾ ਤੇ ਅੰਦਰ ਕਤਲ ਹੀ ਕਰ ਦਿੱਤਾ ਗਿਆ ਔਰ ਵਿੱਚੋਂ ਇੱਕ ਦੋ ਜਣੇ ਪ੍ਰੋਟੈਕਸ਼ਨ ਲੈ ਕੇ ਅੱਜ ਵੀ ਜੇਲ੍ਹ 'ਚ ਬੰਦ ਨੇ ਵੀ ਅਸੀਂ ਬਾਹਰ ਨਿਕਲਾਂਗੇ ਤੇ ਸਾਡਾ ਵੀ ਇਹੀ ਹਾਲ। ਬਿਲਕੁਲ। ਸੋ ਡਰ ਹੋਣਾ ਚਾਹੀਦਾ, ਬਟ ਇਹੋ ਜਿਹੇ ਕਾਨੂੰਨ ਦਾ ਡਰ ਨਾ ਹੋਵੇ ਜਿਹਦੀ ਐਗਜ਼ਿਸਟੈਂਸ ਹੀ ਹੈ ਨਹੀਂ ਜੀ। ਇਹ ਕਾਨੂੰਨ 'ਚ ਜੇ ਕਿਸੇ ਨੂੰ ਅੱਜ ਪਰਚਾ ਕਰ ਦਿਓਗੇ, ਸਾਲ 2 ਸਾਲ ਨੂੰ ਮੰਨ ਲਓ ਇਹ ਚੀਜ਼ ਕੋਰਟ ਕਲੀਅਰ ਕਰ ਦਿੰਦੀ ਹੈ ਕਿ ਅਸੀਂ ਉਮਰ ਕੈਦ ਦੀ ਸਜ਼ਾ ਨਹੀਂ ਕਰ ਸਕਦੇ, ਤਾਂ ਫਿਰ ਡਰ ਖਤਮ ਹੋ ਜਾਏਗਾ ਜੀ। ਇਹ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈਗੀ ਹੈ ਇਹ ਕਾਮਯਾਬ ਹੋ ਜਾਏਗੀ ਵੋਟਾਂ ਲੈਣ 'ਚ, ਜਿਸ ਖਾਤਰ ਇਹੋ ਜਿਹਾ ਇੱਕ ਕਹਿ ਲਓ
ਆ ਢੋਂਗ ਜਿਹਾ ਰਚਦੇ ਪਏ ਕਾਨੂੰਨ ਲਿਆਤਾ ਵਾਲਾ, ਇਹ ਜਿਹੜਾ ਵੋਟਾਂ ਲੈ ਕੇ ਫਿਰ ਇੱਥੇ ਬਹਿ ਜਾਣਗੇ ਆ ਕੇ ਇਸੇ ਸਿਰ ਤੇ ਹੀ। ਸੋ ਇਹ ਲੋਕਾਂ ਨੂੰ ਸਮਝਾਉਣ ਦੀ ਬਹੁਤ ਜਿਹੜਾ ਲੋੜ ਹੈ ਕਿ ਇਹ ਕਾਨੂੰਨ ਨਹੀਂ ਠੀਕ ਹੈਗਾ ਜੀ। ਇਹਨੂੰ ਮੈਂ ਤਾਂ ਕਹਿੰਦਾ ਹੋ ਸਕਦਾ ਮੈਂ ਅਜੇ ਘੱਟ ਸਮਝਿਆ ਹੋਵਾਂ ਜੀ, ਬਾਕੀ ਵੀ ਵਿਦਵਾਨ ਆਣ, ਇਹਨੂੰ ਪੜ੍ਹੋ, ਇਹਨੂੰ ਸਮਝੋ ਤੇ ਲੋਕਾਂ ਨੂੰ ਸਮਝਾਓ ਇਹ ਕਿੱਦਾਂ ਗਲਤ ਹੈ। ਤੇ ਇਹ ਪੰਜਾਬ ਸਰਕਾਰ ਨਾਲ ਸਾਨੂੰ ਖੁਦ ਹੀ ਸਿੱਖਾਂ ਨੂੰ ਹੀ ਅੱਗੇ ਆ ਕੇ ਲੜਨਾ ਪੈਣਾ, ਜਾਂ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਤੇ ਪੜ੍ਹਨ ਵਾਲੇ ਨੇ, ਕਿਉਂਕਿ ਇਕੱਲੇ ਸਿੱਖ ਹੀ ਨਹੀਂ ਇਹਨੂੰ ਪੜ੍ਹਦੇ ਮੰਨਦੇ ਜੀ। ਇਹਨੂੰ ਦੇਖੋ ਬੜੇ ਮੁਸਲਮਾਨਸ ਵੀ ਮੰਨਦੇ ਆ, ਹਿੰਦੂ ਬਹੁਤ ਮੰਨਦੇ ਨੇ, ਹਿੰਦੂ ਬਹੁਤ ਪੜ੍ਹਦੇ ਆ, ਮੁਸਲਮਾਨ ਬਹੁਤ ਪੜ੍ਹਦੇ, ਤਾਂ ਹੀ ਟ੍ਰਾਂਸਲੇਟ ਹੁੰਦੇ ਨੇ, ਹਰ ਤਰ੍ਹਾਂ ਦੇ ਲੋਕ ਜਿਹੜੇ ਇਹਨੂੰ ਪੜ੍ਹਦੇ ਮੰਨਦੇ ਨੇ। ਸੋ ਇਹ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਨੂੰ ਪੜ੍ਹਨਾ ਪੈਣਾ। ਕਿਤੇ ਇੱਕ ਕੁਝ ਸਿੱਖ ਸੰਸਥਾਵਾਂ ਜਿਹੜੀਆਂ ਇਹ ਕਹਿ ਰਹੀਆਂ ਨੇ ਕਿ ਸਿਮਰਨਜੀਤ ਸਿੰਘ ਗਲਤ ਕਰ ਰਿਹਾ, ਮੈਂ ਤੁਹਾਨੂੰ ਵੀ ਕਹਾਂਗਾ ਕਿਤੇ ਤੁਹਾਨੂੰ ਭਗਵੰਤ ਮਾਨ ਸਰਕਾਰ ਨੇ ਲੋਲੀਪੌਪ ਤਾਂ ਨਹੀਂ ਦਿੱਤਾ ਇੱਕ ਕਾਗਜ਼ ਦਾ ਟੁਕੜਾ ਦੇ ਕੇ ਕਿ ਇਹਦੀ ਜਿਹੜੀ ਵੈਲਿਡਿਟੀ ਚੈੱਕ ਤਾਂ ਕਰ ਲਓ, ਐਗਜ਼ਿਸਟੈਂਸ ਤਾਂ ਚੈੱਕ ਕਰ ਲਓ ਕਿੰਨੀ ਹੈਗੀ ਆ, ਤੇ ਇਹੀ ਲੋਲੀਪੌਪ ਲੈ ਕੇ ਨਾ ਤੁਰੇ ਫਿਰਿਓ ਭਗਵੰਤ ਮਾਨ ਦੇ ਪਿੱਛੇ। ਸੋ ਮੈਂ ਇਹੀ ਕਹੂੰਗਾ ਵੀ ਇਹ ਜਿਹੜਾ ਆਓ ਇਕੱਠੇ ਹੋਈਏ, ਹੁੰਗਾਰਾ ਭਰੀਏ ਤੇ ਲੋਕਾਂ ਨੂੰ ਸਮਝਾਈਏ ਕਿੱਦਾਂ ਗਲਤ ਹੈ ਜੀ। ਸਿਮਰਨ ਜੀ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਤੇ ਚਾਨਣਾ ਪਾਇਆ, ਤੁਹਾਡਾ ਬਹੁਤ-ਬਹੁਤ ਧੰਨਵਾਦ। ਹੁਣ ਦੇਖਦੇ ਹਾਂ ਕਿ ਜਦੋਂ ਕੋਰਟ ਦੇ ਵਿੱਚ ਤੁਹਾਡੀ ਪਟੀਸ਼ਨ ਲੱਗ ਚੁੱਕੀ ਹੈ ਤੇ ਕਿਸ ਦਿਨ ਉਸ ਤੇ ਸੁਣਵਾਈ ਹੁੰਦੀ ਹੈ, ਕੀ ਅਗਲੇ ਪਹਿਲੂ ਰਹਿਣਗੇ, ਉਹਨਾਂ ਦੇ ਬਾਰੇ ਅਸੀਂ ਤੁਹਾਡਾ ਫਿਰ ਤੋਂ ਸਮਾਂ ਲਵਾਂਗੇ, ਆਪਾਂ ਉਸ ਤੇ ਵਿਸਥਾਰ ਦੇ ਨਾਲ ਫਿਰ ਗੱਲਬਾਤ ਕਰਾਂਗੇ। ਜਿਹੜੇ ਸਾਡੇ ਸਰੋਤੇ ਸਾਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਦੇਖ ਰਹੇ ਨੇ ਜਾਂ ਫਿਰ ਤੁਸੀਂ ਪੰਜਾਬੀ ਰੇਡੀਓ USA ਦੇ ਜ਼ਰੀਏ ਸਾਨੂੰ ਸੁਣ ਰਹੇ ਹੋ, ਤਾਂ ਇਹ ਅਸੀਂ ਕਾਨੂੰਨ ਦੇ ਬਾਰੇ ਜਿਹੜੀ ਗੱਲਬਾਤ ਕੀਤੀ ਹੈ, ਤੁਹਾਡੇ ਵਿਚਾਰ ਰਾਏ ਟਿੱਪਣੀਆਂ ਕੀ ਨੇ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰਿਓ। ਕੀ ਤੁਹਾਡੇ ਪੱਖ ਨੇ, ਤੁਹਾਨੂੰ ਕੀ ਲੱਗਦਾ ਹੈ ਕਾਨੂੰਨ ਦੇ ਬਾਰੇ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਲਿਆਂਦਾ ਗਿਆ, ਆਪਾਂ ਉਸ ਤੇ ਫਰਦਰ ਇੱਕ ਵਾਰ ਮੁੜ ਤੋਂ ਗੱਲਬਾਤ ਕਰਨ ਦੇ ਲਈ ਜੁੜਾਂਗੇ, ਇਸ ਤੇ ਵਿਚਾਰ ਚਰਚਾ ਫੇਰ ਕਰਾਂਗੇ। ਇਹ ਸਨ ਮੇਰੇ ਨਾਲ ਸਿਮਰਨਜੀਤ ਸਿੰਘ ਜੀ ਜਿਨ੍ਹਾਂ ਨੇ ਸਾਰਾ ਚਾਨਣਾ ਪਾਇਆ। ਮੈਂ ਗੁਰਪ੍ਰੀਤ ਸਿੰਘ, ਧੰਨਵਾਦ, ਸਤਿ ਸ਼੍ਰੀ ਅਕਾਲ।